ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਰਮਾਨ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 7 अगस्त 2018 24 सावन नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों के सरੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफाइव केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ। ਜੀ ਡਾਕਟਰ ਸਾਹਿਬ, ਦੇਖੋ, ਮੇਰਾ ਬਹੁਤ ਵਾਰ ਭਾਰਤ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਨੇਤਾ ਲੀਡਰ ਹੁੰਦੇ ਨੇ ਉਹਨਾਂ ਬਾਰੇ ਗੱਲ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ, ਉਹ ਭਾਵੇਂ ਜਿਉਂਦੇ ਹੋਣ ਜਾਂ ਮਰੇ ਹੋਣ, ਕਿਉਂਕਿ ਬਹੁਤ ਵਾਰ ਸਾਰੀ ਖੇਡ ਕੁਰਸੀ ਦੇ ਦੁਆਲੇ ਲਾਲਚ, ਕਰਪਸ਼ਨ ਔਰ ਬਹੁਤ ਸਾਰੇ ਜੀ ਹਜ਼ੂਰੀਏ ਵਾਲੇ ਹੀ ਹੁੰਦੇ ਨੇ ਜੀ। ਲੇਕਿਨ ਉਸ ਕਰਪਟ ਸਿਸਟਮ 'ਚ ਜਿਹੜੇ ਭਾਵੇਂ ਥੋੜ੍ਹੇ ਬਹੁਤ ਖੁਦ ਵੀ ਧੱਸੇ ਹੋਏ ਹੋਣ, ਪਰ ਇਹਦੇ ਬਾਵਜੂਦ ਜਿਨ੍ਹਾਂ ਨੇ ਲੋਕਾਂ ਦੇ ਲਈ ਕੁਛ ਕੀਤਾ, ਜਿਨ੍ਹਾਂ ਨੇ ਹਿੰਮਤ ਦਿਖਾ ਕੇ ਜਿਹੜੀਆਂ ਐਗਜ਼ਿਸਟਿੰਗ ਜਾਂ ਜਿਹੜੀਆਂ ਸਥਾਪਿਤ ਪਰੰਪਰਾਵਾਂ ਸਨ ਉਹਨਾਂ ਨੂੰ ਚੈਲੰਜ ਕੀਤਾ, ਜਿਨ੍ਹਾਂ ਨੇ ਸਮਾਜਿਕ ਨਿਆਂ, ਸੋਸ਼ਲ ਜਸਟਿਸ ਦੇ ਲਈ ਸਟੈਂਡ ਲਏ ਔਰ ਉਹਨਾਂ ਨੇ ਹਕੂਮਤ ਦੇ ਟੂਲ ਨੂੰ ਵਰਤ ਕੇ ਇਨਸਾਨੀ ਬਰਾਬਰੀ, ਦਲਿਤਾਂ, ਪਿਛੜੇ ਹੋਏ ਲੋਕਾਂ, ਔਰਤਾਂ ਦੇ ਹੱਕਾਂ ਦੇ ਲਈ ਕੰਮ ਕੀਤਾ, ਜਿਨ੍ਹਾਂ ਨੇ ਪੜ੍ਹਾਈ ਦੇ ਪੱਖੋਂ ਬ੍ਰਾਹਮਣਵਾਦ ਦੀ ਸਾਰੀ ਜਿਹੜੀ ਉਹਨਾਂ ਦੀ ਤਹਿਜ਼ੀਬ ਹੈ ਜਾਂ ਉਹਨਾਂ ਦੀ ਸੋਚਣੀ ਹੈ ਉਹਨੂੰ ਚੰਗੀ ਤਰ੍ਹਾਂ ਸਮਝਿਆ ਔਰ ਇਹ ਸਮਝਿਆ ਕਿ ਵੀ ਇਹ ਸਭ ਤੋਂ ਵੱਡਾ ਦੁਸ਼ਮਣ ਹੈ ਮਨੁੱਖੀ ਸਮਾਜ ਦਾ ਵੀ ਔਰ ਭਾਰਤੀ ਸਮਾਜ ਦਾ ਵੀ। ਇਸ ਲਈ ਇਹਨੂੰ ਹੈਡ ਔਨ ਲੈਣਾ ਜਾਂ ਇਹਦੇ ਨਾਲ ਸਿੱਧੀ ਟੱਕਰ, ਇਹਦੇ 'ਚ ਸਿਰ ਮਾਰਨਾ, ਇਹੀ ਮਸਲੇ ਦਾ ਹੱਲ ਹੈ। ਜਿਹੜੇ ਇਸ ਪੱਧਰ ਤੱਕ ਸਮਝਦਾਰ ਹੋਣ, ਜੇ ਉਹਨਾਂ ਦੇ ਵਿੱਚ ਖਾਮੀਆਂ ਵੀ ਹੋਣ ਤੇ ਉਹ ਅਣਗੌਲੀਆਂ ਕੀਤੀਆਂ ਜਾ ਸਕਦੀਆਂ। ਔਰ ਮੈਂ ਅੱਜ ਦਾ ਇਹ ਜਿਹੜਾ ਪ੍ਰਾਈਮ ਸਾਡਾ ਸੈਗਮੈਂਟ ਹੈ ਉਹ ਉਸ ਸ਼ਖਸੀਅਤ ਨੂੰ ਜਿਨ੍ਹਾਂ ਨੇ 94 ਸਾਲ ਦੀ ਉਮਰ 'ਚ ਪਿਛਲੇ ਜਿਹੜਾ ਕੁਛ ਘੰਟੇ ਪਹਿਲਾਂ ਹੀ ਜਿਹੜਾ ਦਮ ਤੋੜਿਆ ਔਰ ਜਿਨ੍ਹਾਂ ਦੇ ਜਾਣ ਤੋਂ ਬਾਅਦ ਸਾਰਾ ਤਮਿਲਨਾਡੂ ਔਰ ਜਿੱਥੇ ਜਿੱਥੇ ਵੀ ਤਮਿਲ ਸਮਾਜ ਹੈ ਡਾਇਸਪੋਰਾ 'ਚ ਵੀ ਉਹ ਰੋ ਰਿਹਾ ਹੈ, ਇਵੇਂ ਹੀ ਜਿਵੇਂ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਜੀ ਚਲਾ ਗਿਆ ਹੋਇਆ। ਸੋ ਜ਼ਾਹਰ ਹੈ ਵੀ 94 ਸਾਲ ਦੀ ਉਮਰ ਇੱਕ ਵੱਡੀ ਉਮਰ ਹੈ ਔਰ ਜਿਹੜਾ ਬੰਦਾ ਈਵਨ 2 ਸਾਲ ਪਹਿਲਾਂ ਤੱਕ ਜਦੋਂ ਕਿ ਉਹ ਹਸਪੀਟਲਾਈਜ਼ ਹੋਇਆ, ਉਹ ਨਾ ਸਿਰਫ ਸਿਆਸਤ ਦੇ ਵਿੱਚ ਐਕਟਿਵ ਸੀ ਪਰ ਉਹ ਇੱਕ ਸੀਰੀਅਲ ਜਿਹਦੇ ਵਿੱਚ ਕਿ ਅਗੇਨ ਸਮਾਜਿਕ ਨਿਆਂ ਦੀ ਗੱਲ ਸੀ ਉਹਦੇ ਡਾਇਲੌਗ ਲਿਖ ਰਿਹਾ ਸੀ। 8 ਦਹਾਕੇ 80 ਸਾਲ ਦੀ ਜਦੋਂ ਅਸੀਂ 8 ਦਹਾਕੇ ਦੇਖਦੇ ਹਾਂ ਤੇ ਉਹ 80 ਸਾਲ ਬਣਦੇ। ਜਿਹੜਾ ਬੰਦਾ 80 ਸਾਲ ਸਿਆਸਤ 'ਚ ਰਿਹਾ, 14 ਸਾਲ ਦੀ ਉਮਰ 'ਚ ਜਦੋਂ ਅਜੇ 8ਵੀਂ ਪਾਸ ਕੀਤੀ ਸੀ, ਪੜ੍ਹਾਈ 8ਵੀਂ ਤੋਂ ਵੱਧ ਨਹੀਂ ਲੇਕਿਨ ਉਸ ਉਮਰ 'ਚ 14-15 ਸਾਲ ਦੀ ਉਮਰ 'ਚ ਜਿਹੜਾ ਹੱਥ ਦੇ ਨਾਲ ਲਿਖ ਕੇ ਆਪਣੇ ਆਰਟੀਕਲ ਜਿਹੜਾ ਉਹ ਵੰਡਦਾ ਸੀ, ਜਿਹਨੇ ਫਿਰ ਲਗਭਗ 60 ਸਾਲ ਤਮਿਲ ਫਿਲਮਾਂ ਦੇ ਉਹ ਡਾਇਲੌਗ ਲਿਖੇ, ਜਿਨ੍ਹਾਂ ਨੇ, ਕਿਉਂਕਿ ਫਿਲਮ ਇੱਕ ਬੜਾ ਪਾਵਰਫੁਲ ਮੀਡੀਆ ਹੈ, ਇਹ ਸਿਰਫ ਐਂਟਰਟੇਨਮੈਂਟ ਨਹੀਂ ਹੈ ਜਿਹਨੂੰ ਅੱਜ ਬਣਾ ਦਿੱਤਾ ਹੈ ਜਾਂ ਮਨੋਰੰਜਨ ਉਹਨੂੰ ਕਹਿ ਦਿੰਦੇ ਨੇ ਕਿ ਮਨ ਨੂੰ ਰੰਜਣਾ, ਲਾਲ ਕਰ ਦੇਣਾ। ਪਰ ਜਿੱਥੇ ਅਸੀਂ ਦੇਖਦੇ ਹਾਂ ਕਿ ਤਮਿਲ ਜਾਂ ਸਾਊਥ ਦੇ ਵਿੱਚ ਜਿਹੜੀਆਂ ਫਿਲਮਾਂ, ਕਿਉਂਕਿ ਤਮਿਲਨਾਡੂ ਜਦੋਂ ਅਸੀਂ ਸਾਊਥ ਦੀਆਂ 4-5 ਸਟੇਟਾਂ ਦੀ ਗੱਲ ਕਰਦੇ ਹਾਂ, ਤਮਿਲਨਾਡੂ, ਕਰਨਾਟਕਾ, ਆਂਧਰਾ, ਕੇਰਲਾ, ਹੁਣ ਤੇਲੰਗਾਨਾ ਵੀ ਬਣ ਗਏ, ਤੇ ਇਹਨਾਂ ਦੇ ਵਿੱਚ ਵੀ ਜਿਹੜੀ ਡੋਮੀਨੇਟ ਸਿਵਲਾਈਜੇਸ਼ਨ ਹੈ, ਡੋਮੀਨੇਟ ਤਹਿਜ਼ੀਬ ਹੈ, ਉਹ ਡ੍ਰੈਵਿਡਨ ਜਾਂ ਦਰਾਵੜ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਸ ਦਾ ਜਿਹੜਾ ਲੀਡਰ ਹੈ ਉਸ ਸਿਵਲਾਈਜੇਸ਼ਨ ਦਾ,
ਉਹ द्राविड़ तमिलनाडु है और तमिल ਜ਼ਾਹਰ है ਉਹਨਾਂ ਦੀ ਜ਼ਬਾਨ ਵੀ ਹੈ ਔਰ ਰੇਸ ਉਹਨਾਂ ਦੀ द्राविड़ है ਜਿਹੜੀ ਕਿ ਇਹਨਾਂ 5 ਸਟੇਟਾਂ ਦੇ ਲੋਕਾਂ ਦੀ ਵੀ ਹੈ ਔਰ तमिल ਜ਼ਬਾਨ ਦਾ ਕੋਈ ਸਬੰਧ ਨਹੀਂ ਬਾਕੀ ਸਾਰੇ ਹੀ ਉਹ ਨਾਰਥ ਇੰਡੀਆ ਹੋਏ ਮਸ਼ਰਕ ਪੂਰਬ ਭਾਰਤ ਹੋਏ ਮੱਧ ਭਾਰਤ ਹੋਏ ਕਿਤੇ ਨਾ ਕਿਤੇ ਜਿਹੜਾ ਬ੍ਰਾਹਮਣਵਾਦ ਦੀ ਅਸਲੀ ਜ਼ਬਾਨ ਸੰਸਕ੍ਰਿਤ ਔਰ ਉਹਨਾਂ ਦੀ ਜਿਹੜੀ ਤਹਿਜ਼ੀਬ ਬੇਸ਼ੱਕ ਉਹ ਸ਼ੁਰੂ ਗੰਗਾ ਜਮਨਾ ਚੋਂ ਹੀ ਹੋਈ ਪਰ ਉਹਦਾ ਪ੍ਰਭਾਵ ਜਿਹੜੇ ਬਾਕੀ ਸਾਰੇ ਡਾਇਲੈਕਟ ਨੇ ਬੋਲੀਆਂ ਨੇ ਉਹ ਗੁਜਰਾਤ ਹੈ ਗੁਜਰਾਤੀ ਹੈ ਮਰਾਠੀ ਹੈ और भोजपुरी है अवधी है ये सारी बेल्ट तो लैके उड़िया है बंगला है इन्हां सारियां दे विच उन्हां दी स्क्रिप्ट दे विच भी उन्हां दे ईडियम च भी उहदा प्रभाव है लेकिन जिहड़ी इन्हां दी वखरी सिविलाइजेशन है द्राविड़ां दी और एक इतिहासक व्यू पॉइंट यही है कि भी पहला साडे इस खित्ते दे विच भी जिथे इंडस वैली सिविलाइजेशन जिस दे विच साडा 5 दरियावां दा खित्ता पंजाब भी शामिल है ये उन्हां दे द्राविड़ मूल दे लोग जिहड़े कि रियल जे मूल निवासी कहना होए ते इस धरती दे ये लोग सन जिन्हां ने ये सभ्यता अज तो 5000 साल पहलां बनाई पर किवें फिर एरियन जिहड़े सी उन्हां दे हमलियां ने उन्हां नूं उखाड़िया उन्हां दी सभ्यता नूं डिस्ट्रॉय कीता और वक्त पा के उन्हां नूं दक्षिण वल धक दित्ता और गंगा जमुना दे इस दहाने दे विच जिहड़ा उन्हां ने अपना कब्जा किया एक थॉट है पर इहदे च कोई शक नहीं है कि तमिल जबान च दा बिल्कुल कोई संबंध संस्कृत दे नाल नहीं है और उन्हां दी अपनी जिहड़ी तहजीब है अपनी सभ्यता सिविलाइजेशन है वो टोटली अलग है और ईवन मैं एक हिस्टोरियन जिहड़े झा करके काफ़ी प्रोमिनेंट हिस्टोरियन ने और उन्हां दा एक इंटरव्यू एक BBC दी बड़ी प्रोमिनेंट कॉरस्पोंडेंट है रूपा झा उन्हें जो इंटरव्यू किया तो उन्हें उन्होंने मिस्टर झा नूं पुछया कि जिहड़ा भारत शब्द है ये सब तो पहला कित्थे आंदा है की है उन्हें कहा जी दा कोई जिक्र वेदां जां पुराणियां च नहीं है उन्हां वेदां दे उस पाठ दे विच भारत नां दा एक कबीला है जिहड़ा कबीला घुमदा फिरदा सी और इस दा जिक्र जिहड़ा 2000 साल पहलां जदों एक होर कॉन्टैक्स दे विच पुराणा दे विच जिस दी शुरुआत हुंदी है ते उहदे च भी उस दा जिहड़ा हिस्सा है वो बहुता मध्य भारत तक ही है जिहदे च यूपी और बिहार और कुछ मध्य प्रदेश दा उहदा जिहनूं डेक्कन कहंदे ने जां असीं दक्षिण कहंदे हैं उस जाज साउथ इंडिया भी वो उहदा बिल्कुल ही हिस्सा नहीं सी सो ज़ाहिर है कि ईवन जदों इन्हां दे कब्जे आरीयंस और दूसरियां दे होए उन्हां नूं पिछे धक दित्ता है सो जिहड़े कुछ उन्हां दे मूल रूप दे लोग इत्थे इन्हां दे काबू आए उन्होंने इन्होंने स्लेव बना लिया गुलाम बना लिया और जदों असी वरण आश्रम सिस्टम देखते हैं जिहड़ा आरीयन उत्थों नाल लैके नहीं आए इत्थे आके उन्होंने स्थापित किया तो उहदे च पहले 2 वरण मुढ़ले तौर पर ब्राह्मण सन जिहड़े कि चौड़ा मत्था गोरा रंग लम्मा नक जिहड़े कि आर्यन दे फीचर इन्होंने दयानंद ने भी जिन्हों जस्टिफाई किया आर्या समाज आर्या सभा ये वो बना के और दूसरा जे असी पंजाब दे विच जिसनूं इन्हां ने शूदर बनाया है उन्हां दे वड्डे तबके दे जे असी फीचर देखिए रंग देखिए काला रंग मोटा नक कई बार मोटे बुल ते वो तुहानूं जिहड़े मूल निवासी ने उस धरती दे जिन्हां दे विच जिहड़े द्राविड़ मूल दे सन और जे असी उन्हां नूं पंजाब विचले जिहड़े बहुत सारे शूदर बनाए हुए ने पंजाब जां नॉर्थ इंडिया और साउथ दे इन्हां नूं देखिए तो सानू बहुत सिमिलैरिटीज़ नज़र आउणगीआं और जिहड़े विचाले ने कोई कछत्री और वैश बनाए ये वो फिर कबीले ने जिहड़े आरीयंस दे आण तो बाद अगले 1000 1200 1500 साल च आंदे रहे जां मिक्सिंग ऑफ द डिफरेंट लोग होए सो ज़ाहिर है भी ये जिहड़े दक्षिण वल चले गए तमिलनाडु जिन्हां दा एक अपना जिहड़ा वो प्रोमिनेंट प्लेस बनिया इन्हां दी सभ्यता ने अपने तौर ते विकास कीता पर हौली 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 ब्राह्मणवाद का इंपैक्ट जिहड़ा है वो साउथ दे विच भी पहुंचे और इधर तां वो गोरा रंग लम्मा नक वाले जिहड़े ब्राह्मण सी पर फिर यही कास्ट सिस्टम वरण आश्रम जिहड़ा वर्स्ट फॉर्म च भी असी ईवन तमिलनाडु जां केरला जां दूजे च भी देखिया जिथे कि इन्हां ने ईवन उस द्राविड़ रेस दे विच भी वो आयर होण आयंगार होण इस किस्म दे जदों असी देखते हैं तो उत्थे ब्राह्मण बन गए उन्हां चों काले ब्राह्मण बन गए और उहदा इंपैक्ट ये जिवें अज साडे अमरिंदर बादल दूजे तीजे
ਇਹ ਪੱਗਾਂ ਵਾਲੇ ਹਿੰਦੂ ਤਵੀ ਨੇ। ਇਵੇਂ ਹੀ ਇਹ ਤਾਂ 17 ਸਾਲਾਂ 'ਚ ਇਹਨਾਂ ਦਾ ਇਹ ਹਾਲ ਹੋ ਗਿਆ, ਉਹ ਤਾਂ ਵਿਚਾਰੇ ਸਦੀਆਂ ਬਾਅਦ ਹੋਏ। ਔਰ ਉਹਦਾ ਨਤੀਜਾ ਇਹ ਸੀ ਕਿ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਵਰਸਟ ਫਾਰਮ 'ਚ ਜਿਹੜਾ ਕਾਸਟ ਸਿਸਟਮ ਹੈ ਉਹ ਸਾਊਥ ਦੇ ਵਿੱਚ ਵੀ ਪਨਪਿਆ, ਬ੍ਰਾਹਮਣ ਦੀ ਡੋਮੀਨੈਂਸ। ਔਰ ਨਤੀਜੇ ਦੇ ਤੌਰ ਤੇ ਇੱਕ ਵੱਡਾ ਤਬਕਾ ਜਿਹੜਾ ਹੈ ਉਸ ਨੂੰ ਬਿਲਕੁਲ ਸਮਾਜ ਦੇ ਥਲੜੇ ਪੱਧਰ ਤੇ ਕਰਕੇ ਸਾਰੇ ਹੱਕਾਂ ਤੋਂ ਮਰਹੂਮ ਕਰ ਦਿੱਤਾ ਗਿਆ। ਜਿਵੇਂ ਕਿ ਨਾਰਥ ਦੇ ਵਿੱਚ ਅੱਜ ਵੀ ਜਦੋਂ ਇਹਦੇ ਬਾਵਜੂਦ ਕਿ ਦਲਿਤਾਂ ਦੇ ਲਈ ਕਨਸਟੀਟਿਊਸ਼ਨ 'ਚ ਰਿਜ਼ਰਵੇਸ਼ਨ ਹੈ, ਉਹਨਾਂ ਦੇ ਲਈ ਜਿਹੜੇ ਨੇ ਕਮਿਸ਼ਨ ਬਣੇ ਹੋਏ ਨੇ ਕਿ ਵੀ ਤੁਸੀਂ ਡਿਸਕ੍ਰਿਮੀਨੇਸ਼ਨ ਹੈ ਉਹਦੀ ਗੱਲ ਕਰਨੀ ਹੈ, ਉਹ ਸਾਰੇ ਦਾ ਜਿਹੜਾ ਅਦਰਵਾਈਜ਼ ਹੁਣ ਜਿਹੜਾ ਉਹਨਾਂ ਨੂੰ ਪ੍ਰਮੋਸ਼ਨ ਦੇ ਵਿੱਚ ਵੀ ਰਿਜ਼ਰਵੇਸ਼ਨ ਦੇਣ ਦੀ ਲਾਈਨ ਜਿਹੜੀ ਇਹਨਾਂ ਨੇ ਹਿੰਦੂ ਤਵੀਆਂ ਨੇ ਉਹਨੂੰ ਅੰਡੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਿਛਲੇ ਹਫਤੇ 'ਚ ਉਹਨਾਂ ਨੇ ਵਾਪਸ ਕੀਤਾ ਹੈ। ਸੋ ਇਹ ਜੇ ਅਸੀਂ ਅੱਜ ਦੇ ਵੀ ਇਸ ਵਰਤਾਰੇ ਨੂੰ ਦੇਖੀਏ ਔਰ ਈਵਨ ਆਪਣੇ ਸਮਾਜ ਦੀ ਸੋਚਣੀ ਨੂੰ ਦੇਖੀਏ ਤਾਂ ਫਿਰ ਇਹ ਭੁਲੇਖਾ ਨਹੀਂ ਰਹੇਗਾ ਕਿ ਬ੍ਰਾਹਮਣਵਾਦ ਦਾ ਇੰਪੈਕਟ ਕਿਸ ਹੱਦ ਤੱਕ ਸੀ। ਹੁਣ ਜਦੋਂ ਅਸੀਂ ਕਰੁਣਾਨਿਧੀ ਦੀ ਗੱਲ ਕਰ ਰਹੇ ਹਾਂ ਤੇ ਇਹ ਮੈਂ ਸਾਰਾ ਪਿਛੋਕੜ ਇਸ ਲਈ ਡਿਸਕਸ ਕੀਤਾ ਹੈ ਕਿ ਕਰੁਣਾਨਿਧੀ ਸਿਰਫ ਉਹਨੇ ਉਹ ਇੱਕ ਸਿਆਸਤਦਾਨ ਦੇ ਤੌਰ ਤੇ ਹੀ ਨਹੀਂ ਹੈ ਕਿ ਉਹ 5 ਵਾਰ ਚੀਫ ਮਿਨਿਸਟਰ ਬਣਿਆ ਤਮਿਲਨਾਡੂ ਦਾ, 1969 ਚ ਪਹਿਲੀ ਵਾਰ ਬਣਿਆ, ਉਸ ਤੋਂ ਬਾਅਦ ਬਣਦਾ ਰਿਹਾ, ਸ਼ਾਇਦ 13 ਵਾਰ ਉਹ ਵਿਧਾਨ ਸਭਾ ਦਾ ਮੈਂਬਰ ਬਣਿਆ, ਕਦੇ ਉਹ ਆਪਣੀ ਸੀਟ ਤੇ ਹਾਰਿਆ ਨਹੀਂ। ਇਹਨੂੰ ਵੀ ਕੋਈ ਕਹੇਗਾ ਜੀ ਇਹ ਤਾਂ ਬੜਾ ਗਿਨੀ ਬੁੱਕ ਆਫ ਰੈਕਡ 'ਚ ਲਿਖਿਆ ਜਾਣਾ ਚਾਹੀਦਾ, ਪਰ ਸਭ ਤੋਂ ਵੱਡੀ ਗੱਲ ਕਰੁਣਾਨਿਧੀ ਨੇ ਲਗਭਗ 14 ਸਾਲ ਦੀ ਉਮਰ 'ਚ ਆਪਣੇ ਮੈਂਟਰ, ਕਿਉਂਕਿ 20ਵੀਂ ਸਦੀ ਦੇ ਵਿੱਚ ਅੰਨਾ ਦੁਰਾਈ ਨਾਂ ਦਾ ਉਹ ਇੱਕ ਚੈਲੰਜਰ ਬ੍ਰਾਹਮਣਵਾਦ ਦਾ ਖੜਾ ਹੋਇਆ 20ਵੀਂ ਸਦੀ ਦੇ ਵਿੱਚ, ਜਿਸ ਨੇ ਬ੍ਰਾਹਮਣਵਾਦ ਨੂੰ ਹੈਡ ਔਨ ਲਿਆ, ਜਿਵੇਂ ਸਿੱਧੀ ਉਹਨੇ ਟੱਕਰ ਮਾਰੀ ਅੰਨਾ ਦੁਰਾਈ ਨੇ, ਔਰ ਉਹਨੇ ਕਿਹਾ ਵੀ ਬਿਲਕੁਲ ਬੰਦ ਕਰੋ, ਇਹ ਮੰਦਰਾਂ ਦਾ ਕੋਈ ਕੰਮ ਨਹੀਂ ਹੈ, ਇਹ ਕੋਈ ਬੁੱਤ ਪ੍ਰਸਤੀ ਸਾਡਾ ਨਹੀਂ ਹੈ, ਇਹ ਬਿਲਕੁਲ ਜਿਹੜਾ ਬ੍ਰਾਹਮਣ ਤੋਂ ਅਸੀਂ ਖਹਿੜਾ ਛਡਾਣਾ ਹੈ। ਔਰ ਇੱਥੋਂ ਤੱਕ, ਔਰ ਹੁਣ ਜਦੋਂ ਅਸੀਂ ਭਾਰਤੀ ਮੀਡੀਆ 'ਚ ਦੇਖ ਰਹੇ ਹਾਂ ਇਹ ਡਿਬੇਟ ਚੱਲ ਰਹੀ ਹੈ, ਕਿਉਂਕਿ ਉਹਨਾਂ ਨੇ ਜਿਹੜਾ ਕਰੁਣਾਨਿਧੀ ਨੂੰ ਵੀ ਦਫਨਾਇਆ ਜਾਣਾ ਹੈ, ਔਰ ਇਹ ਜਿੱਥੇ ਹਿੰਦੂ ਤਵੀਆਂ ਦਾ ਪੂਰਾ ਜ਼ੋਰ ਪਿਆ ਹੋਇਆ ਹੈ, ਉਹਨਾਂ ਨੂੰ ਇਹ ਲੱਗਦਾ ਹੁਣ ਇਸ ਤੋਂ ਪਹਿਲਾਂ ਜੈ ਲਲਿਤਾ ਜਿਹੜੀ ਚੀਫ ਮਿਨਿਸਟਰ ਸੀ ਤਮਿਲਨਾਡੂ ਦੀ, ਉਹ ਵੀ ਜਿਹੜੀ ਹੈ ਬੇਸ਼ੱਕ ਉਸੇ ਹੀ ਵਿਚਾਰਧਾਰਾ ਅੰਨਾ ਦੁਰਾਈ ਦੀ ਸੀ, ਉਹਦੇ ਚੋਂ ਹੀ ਨਿਕਲੀ, ਉਹਨੂੰ ਵੀ ਦਫਨ ਕੀਤਾ ਗਿਆ। ਔਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਰੀਅਲ ਜਿਹਨੇ ਚੈਲੰਜ ਕੀਤਾ ਪੈਰੀਆਰ ਤੋਂ ਬਾਅਦ ਅੰਨਾ ਦੁਰਾਈ ਨੇ ਵੀ ਜਿਹੜਾ ਇਹ ਕਿਹਾ ਸੀ ਕਿ ਵੀ ਮੈਨੂੰ ਦਫਨਾਇਆ ਜਾਏ, ਕਿਉਂਕਿ ਮੈਂ ਨਹੀਂ ਚਾਹੁੰਦਾ ਉਹ ਇਹ, ਔਰ ਇਹ ਦੱਸਣਾ ਸੀ ਹੁਣ ਬ੍ਰਾਹਮਣਵਾਦ ਤਾਂ ਸਾਰਾ ਘੁੰਮਦਾ ਹੀ ਜਿਹੜਾ ਉਹ ਜਨਮ ਤੋਂ ਲੈ ਕੇ ਮਰਨ ਤੱਕ ਉਹਨਾਂ ਦੇ ਕਰਮਕਾਂਡ 'ਚ ਹੈ, ਉਹਦੇ 'ਚ ਅੰਤੇਸ਼ਟੀ ਜਿਹਦੇ 'ਚ ਅੱਗ ਸੰਸਕਾਰ ਕਰਨਾ ਹੈ, ਬ੍ਰਾਹਮਣਾਂ ਨੇ ਮੰਤਰ ਪੜ੍ਹਨੇ ਨੇ, ਪੂਜਾ ਕਰਨੀ ਹੈ, ਫਿਰ ਉਹਦੇ ਪੁਰਖਿਆਂ ਦੇ ਨਾਂ ਤੇ ਸਰਾਧ ਵੀ ਦੇਣੇ ਨੇ, ਸਰਾਧ ਖਾਣ ਵੀ ਆ ਜਾਣਾ, ਉਹਦਾ ਦਾਨ ਵੀ ਲੈਣਾ। ਹੁਣ ਕਿਉਂਕਿ ਦਫਨਾਣ ਦਾ ਕੰਮ ਯਹੂਦੀਆਂ ਦਾ, ਈਸਾਈਆਂ ਦਾ, ਇਸਲਾਮ ਦੇ ਵਿੱਚ ਰਿਹਾ, ਔਰ ਹਿੰਦੂਆਂ ਦੇ ਲਈ ਜਿਹੜਾ ਸਿਰਫ ਸ਼ੂਦਰਾਂ ਦੇ ਕੁਝ ਕਬੀਲੇ ਨੇ ਜਿਹੜੇ ਦਫਨਾਉਂਦੇ ਨੇ, ਉਹਨਾਂ ਨੂੰ ਤਾਂ ਮੰਨਦੇ ਹੀ ਨਹੀਂ। ਜਦੋਂ ਤੁਸੀਂ ਸ਼ੂਦਰ ਹੀ ਬਣਾਤਾ ਤੁਸੀਂ ਉਹਨਾਂ ਨੂੰ ਮੰਨਦੇ ਹੀ ਨਹੀਂ, ਬੰਦੇ ਹੀ ਨਹੀਂ ਮੰਨਦੇ। ਪਰ ਬ੍ਰਾਹਮਣ ਅੱਜ ਹਿੰਦੂ ਤਵੀਆਂ ਦਾ ਹਾਲ ਦੇਖੋ ਕੀ ਹੋਇਆ ਜਦੋਂ, ਔਰ ਦੇਖਣ ਵਾਲਾ ਸੀ ਜਦੋਂ ਜੈ ਲਲਿਤਾ ਨੂੰ ਦਫਨ ਕੀਤਾ। ਹਾਲਾਂ ਜੈ ਲਲਿਤਾ ਦਾ ਜਨਮ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ ਔਰ ਉਹ ਕੋਈ ਤਮਿਲਨਾਡੂ ਦੇ ਵੀ ਨਹੀਂ ਸੀ ਜੰਮੀ ਹੋਈ, ਲੇਕਿਨ ਇਹ ਬੜਾ ਤਕਲੀਫਦੇਹ ਸੀ ਕਿ ਵੀ ਇੱਕ ਪਾਸੇ ਤਾਂ ਅਸੀਂ ਮੁਸਲਮਾਨਾਂ ਨੂੰ ਕਿਸ ਹੱਦ ਤੱਕ ਜਾ ਕੇ ਡਿਮਨਾਈਜ਼ ਕਰ ਰਹੇ ਹਾਂ, ਕੋਈ ਲਵ ਜਿਹਾਦ ਤੇ ਕੋਈ ਗਊ ਮਾਤਾ ਤੇ ਕੋਈ ਦੂਜਾ, ਤੇ ਇੰਨੀ ਵੱਡੀ ਸਟੇਟ ਦੀ ਚੀਫ ਮਿਨਿਸਟਰ ਜਿਹੜੀ ਹੈ, ਕਿਉਂਕਿ ਅੰਨਾ ਦੁਰਾਈ ਤੋਂ ਪਹਿਲੇ 1969 ਚ ਜਦੋਂ ਕਰੁਣਾਨਿਧੀ ਦੀ ਡੈਥ, ਕਰੁਣਾਨਿਧੀ ਚੀਫ ਮਿਨਿਸਟਰ ਬਣੇ ਉਦੋਂ ਹੀ ਅੰਨਾ ਦੁਰਾਈ ਦੀ ਡੈਥ ਹੋਈ। ਪਰ ਹੁਣ ਕਰੁਣਾਨਿਧੀ ਦੇ ਲਈ ਵੀ ਚੱਲ ਰਿਹਾ ਵੀ ਇਹਨੂੰ ਦਫਨ ਕੀਤਾ ਜਾਣਾ, ਔਰ ਚਾਹਨਾ ਇਹਨਾਂ ਦੀ ਇਹੀ ਹੈ ਕਿ ਜਿੱਥੇ ਆਲਰੇਡੀ ਅੰਨਾ ਦੁਰਾਈ ਔਰ ਦੂਸਰੇ ਨੇ ਉੱਥੇ ਹੀ ਬਣੇ, ਪਰ ਹਾਈ ਕੋਰਟ 'ਚ ਅੱਜ ਫੈਸਲਾ ਹੋਏਗਾ ਕਿਉਂਕਿ ਆਲਰੇਡੀ ਕੁਝ ਟੈਕਨੀਕਲ ਇਸ਼ੂ ਨੇ। ਲੇਕਿਨ ਇਹ ਆਪਣੇ ਇੱਕ ਹੁੰਦਾ ਹੈ ਕਿ ਤੁਸੀਂ ਬ੍ਰਾਹਮਣਵਾਦ ਨੂੰ ਚੈਲੰਜ ਜਿਉਂਦਿਆਂ ਜੀ ਕੀਤਾ ਜੀ, ਇੱਕ ਹੈ ਚੈਲੰਜ ਇਨ ਡੈਥ, ਕਿ ਵੀ ਇਹ ਬਿਲਕੁਲ ਬ੍ਰਾਹਮਣ ਨੇੜੇ ਨਹੀਂ ਆਣਾ ਚਾਹੀਦਾ ਕੋਈ। ਔਰ ਕਰੁਣਾਨਿਧੀ ਤਾਂ ਆਲਮੋਸਟ ਐਗਨੋਸਟਿਕ ਤੱਕ ਹੀ ਪਹੁੰਚ ਗਿਆ ਸੀ, ਨਾਸਤਿਕਤਾ ਤੱਕ ਹੀ, ਅੰਨਾ ਦੁਰਾਈ ਦਾ ਵੀ ਇਹੀ ਸੀ। ਔਰ ਉਹਨਾਂ ਨੇ ਹਰ ਬ੍ਰਾਹਮਣਵਾਦ ਦੇ ਉਸ ਪਾਰਟ ਨੂੰ ਨਕਾਰਿਆ। ਇੱਕ ਵੱਖਰੀ ਆਈਡੀਓਲੋਜੀ ਹੈ ਕਿ ਵੀ ਕਿਵੇਂ ਉਹਨਾਂ ਨੇ ਇਸ ਸਾਰੇ ਨੂੰ ਅਕੰਪਲਿਸ਼ ਕੀਤਾ। ਪਰ ਮੈਂ ਸਮਝਦਾ ਹਾਂ ਵੀ ਸਾਡੇ ਲਈ ਜਦੋਂ ਮੈਂ ਅੱਜ ਕਰੁਣਾਨਿਧੀ ਨੂੰ ਯਾਦ ਕਰ ਰਿਹਾ
ਤੇ ਇਹ ਜਿੱਥੇ ਲੋਕਾਂ ਦੇ ਇਸ਼ੂਜ਼ ਨੂੰ ਅੱਗੇ ਲੈ ਜਾਣ ਦੀ ਗੱਲ ਹੈ ਔਰ ਸਾਡੇ ਦਰਸ਼ਕ ਔਰ ਹਮੇਸ਼ਾ ਸਾਨੂੰ ਸਭ ਤੋਂ ਵੱਧ ਜਾਣਕਾਰੀ ਦੇਣ ਵਾਲੇ ਸਾਡੇ ਭੈਣ ਅਮਨਜੋਤ ਕੌਰ ਉਹਨਾਂ ਨੇ ਫੌਰਨ ਇਸ ਮੌਕੇ ਦੀ ਜਿਹੜੀ ਹੈ ਇੰਪੋਰਟੈਂਸ ਨੂੰ ਸਮਝਦੇ ਆ ਉਹਨਾਂ ਨੇ ਇੱਕ ਈਮੇਲ ਸ਼ੂਟ ਕੀਤੀ ਹੈ ਜਿਹਨੂੰ ਮੈਂ ਡਿਸਕਸ ਵੀ ਕਰਾਂਗਾ ਔਰ ਉਹਦੇ 'ਚ ਉਹਨਾਂ ਨੇ ਜਿਸ ਅੰਦਾਜ਼ 'ਚ ਕਰੁਣਾਨਿਧੀ ਦੀ ਲੈਗੇਸੀ ਨੂੰ ਸਮਝਿਆ ਕਿ ਵੀ ਔਰ ਉਹਨਾਂ ਨੇ ਇਹ ਰਿਪੈਂਟ ਕੀਤਾ ਰਾਦਰ ਰਿਪੈਂਟ ਨਹੀਂ ਉਹਨਾਂ ਨੇ ਕਿਹਾ ਵੀ ਅੱਜ ਕਰੁਣਾਨਿਧੀ ਦੇ ਜਾਣ ਤੇ ਸਾਰਾ ਤਮਿਲਨਾਡੂ ਰੋ ਰਿਹਾ ਕਿ ਜਦੋਂ ਬਾਦਲ ਮਰੇਗਾ ਜਾਂ ਅਮਰਿੰਦਰ ਮਰੇਗਾ ਐਵੇਂ ਪੰਜਾਬ ਦੇ ਲੋਕ ਰੋਣਗੇ ਮੈਂ ਕਿ ਉਹ ਕਹਿਣਗੇ ਵੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋਂ ਛੁੱਟੀ ਵੀ ਇਹ ਮਰੇ ਨੇ ਘੱਟੋ ਘੱਟ ਹਾਲਾਂ ਜਾਣ ਤੋਂ ਪਹਿਲਾਂ ਆਪਣੇ ਪੂੰਗੜੇ ਛੱਡ ਗਏ ਉਹਨਾਂ ਦਾ ਵੀ ਜਿਹੜਾ ਹੈ ਉਹ ਅੱਗੋਂ ਤੁਰੇਗਾ ਪਰ ਇਹ ਫਰਕ ਹੈ ਕਿ ਵੀ ਹਾਲਾਂ ਇਹ ਨਹੀਂ ਹੈ ਵੀ ਉੱਥੇ ਕਰੁਣਾਨਿਧੀ ਦੇ ਉੱਤੇ ਵੀ ਪਰਿਵਾਰ ਡਾਇਨੈਸਟੀ ਉਹਨੇ ਵੀ ਖੜੀ ਅੱਜ ਉਹਦਾ ਹੀ ਲੜਕਾ ਜਿਹੜਾ ਹੁਣ ਡੀਐਮ ਪਿਛਲੇ 2 ਸਾਲ ਤੋਂ ਜਿਹੜੀ ਡੀਐਮਕੇ ਪਾਰਟੀ ਦਰਾਵੜ ਮੁਨੇਤਰ ਕਜਗਮ ਜਿਹੜੀ ਕਿ ਅੰਨਾ ਦੁਰਾਈ ਨੇ ਫਾਊਂਡ ਕੀਤੀ ਸੀ ਇਹਦੇ 'ਚ ਫਿਰ ਡਿਵੀਜ਼ਨਸ ਵੀ ਹੁੰਦੀਆਂ ਗਈਆਂ ਪਰ ਅੰਨਾ ਦੁਰਾਈ ਦਾ ਅਸਲੀ ਵਾਰਿਸ ਕਿਉਂਕਿ ਉਹਨਾਂ ਦੀ ਡੈਥ ਵੇਲੇ ਜਿਹੜੇ ਕਰੁਣਾਨਿਧੀ ਨੇ ਉਹ ਬੜੇ ਯੰਗ ਔਰ ਉਹ ਮੈਂਬਰ ਸੀ ਉਹ ਕੈਬਨਿਟ ਦੇ ਵਿੱਚ ਲੇਕਿਨ ਚੀਫ ਮਿਨਿਸਟਰ ਬਣੇ ਔਰ ਫਿਰ ਸਮਾਂ ਪਾ ਕੇ 2 ਉਹਦੇ 'ਚ ਬ੍ਰੇਕਸ ਹੋਈਆਂ ਇੱਕ ਜਿਹੜੀ ਹੈ ਪਾਰਟੀ ਅੱਡ ਹੋਈ ਐਮਜੀ ਰਾਮਾਚੰਦਰਨ ਔਰ ਜਿਵੇਂ ਮੈਂ ਕਿਹਾ ਵੀ ਕਰੁਣਾਨਿਧੀ ਨੇ 50 ਸਾਲ ਤੋਂ ਜ਼ਿਆਦਾ ਤਮਿਲ ਫਿਲਮਾਂ ਦੇ ਡਾਇਲੌਗ ਸਕ੍ਰਿਪਟ ਲਿਖੀ ਪੱਤਰਕਾਰਤਾ ਦੇ ਵਿੱਚ ਨਾਂ ਬਣਾਇਆ ਔਰ ਸੋਸ਼ਲ ਦੇ ਵਿੱਚ ਤਾਂ ਜੋ ਹੈ ਹੀ ਹੈ ਸੀ ਔਰ ਇਹ ਵੀ ਇੱਕ ਟ੍ਰੈਂਡ ਸ਼ੁਰੂ ਹੋਇਆ ਅਦਰਵਾਈਜ਼ ਬਹੁਤ ਵਾਰ ਜਦੋਂ ਅਸੀਂ ਫਿਲਮੀ ਕਲਾਕਾਰਾਂ ਦੀ ਗੱਲ ਕਰਦੇ ਹਾਂ ਜਾਂ ਫਿਲਮੀ ਦੁਨੀਆ ਦੀ ਗੱਲ ਕਰਦੇ ਹਾਂ ਤਾਂ ਉਹੀ ਨੱਚਣਾ ਟੱਪਣਾ ਜਾਂ ਪੜ੍ਹੇ ਪੜ੍ਹਾਏ ਡਾਇਲੌਗ ਹੀ ਨੇ ਲੇਕਿਨ ਇਹ ਤਮਿਲਨਾਡੂ ਦੀ ਹੀ ਯੂਨੀਕਨੈਸ ਹੈ ਕਿ ਜਿੱਥੇ ਜਿਹੜੇ ਫਿਲਮ ਇੰਡਸਟਰੀ 'ਚ ਵੀ ਆਏ ਉਹ ਵੀ ਬੜੇ ਜਾਗਰੂਕ ਸੀ ਸੋਸ਼ਲ ਹੱਕਾਂ ਦੇ ਲਈ ਉਹਨਾਂ ਨੇ ਫਿਲਮਾਂ ਦੇ ਰਾਹੀਂ ਵੀ ਆਪਣਾ ਮੈਸੇਜ ਸੋਸ਼ਲ ਰਿਫਾਰਮ ਦਾ ਦਿੱਤਾ ਔਰ ਜਦੋਂ ਉਹ ਐਸਟੈਬਲਿਸ਼ ਹੋਏ ਉਹਨਾਂ ਨੇ ਫਿਰ ਪੋਲੀਟੀਕਲ ਫੀਲਡ 'ਚ ਆ ਕੇ ਵੀ ਆਪਣੇ ਲੋਕਾਂ ਨੂੰ ਸਰਵ ਕੀਤਾ ਉਹਦੇ 'ਚ ਕਰੁਣਾਨਿਧੀ ਪਹਿਲੇ ਸੀ ਜਿਹੜੇ ਕਿ ਇੱਕ ਕਾਮਯਾਬ ਸਕ੍ਰਿਪਟ ਰਾਈਟਰ ਸੀ ਫਿਲਮਾਂ ਦੇ ਡਾਇਲੌਗ ਮੇਰੇ ਖਿਆਲ ਹੈ 500 ਤੋਂ ਜ਼ਿਆਦਾ ਤਾਮਿਲ ਫਿਲਮਾਂ ਦੇ ਉਹਨਾਂ ਨੇ ਡਾਇਲੌਗ ਲਿਖੇ ਔਰ ਫਿਰ ਉਹਨਾਂ ਨੇ ਇੱਕ ਸਕਸੈਸਫੁਲ ਪੋਲੀਟੀਸ਼ੀਅਨ ਦੇ ਤੌਰ ਤੇ ਮੈਂ ਡਿਸਕਸ ਕਰਾਂਗਾ ਵੀ ਕਿਹੜੇ ਕਿਹੜੇ ਕੰਮ ਨੇ ਜਿਹਨਾਂ ਜਿਵੇਂ ਨਹੀਂ ਤਮਿਲਨਾਡੂ ਰੋ ਰਿਹਾ ਕਿ ਕੀ ਕੀਤਾ ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਤੋਂ ਜਿਹੜਾ ਬ੍ਰੇਕਅਵੇ ਹੋਏ ਐਮਜੀ ਰਾਮਾਚੰਦਰਨ ਹੁਣ ਐਮਜੀ ਰਾਮਾਚੰਦਰਨ ਵੀ ਜਿਹੜਾ ਵੱਡੀ ਸਕਰੀਨ ਦਾ ਫਿਲਮੀ ਦੁਨੀਆ ਦਾ ਬਹੁਤ ਵੱਡਾ ਸਿਤਾਰਾ ਸੀ ਔਰ ਉਹਨਾਂ ਨੇ ਵੀ ਆਪਣਾ ਐਨ ਕਰੀਅਰ ਜਦੋਂ ਪੀਕ ਤੇ ਸੀ ਫਿਲਮੀ ਦੁਨੀਆ ਦਾ ਉਸ ਤੋਂ ਬਾਅਦ ਉਹ ਪੋਲਿਟਿਕਸ 'ਚ ਆਏ ਔਰ ਉਹਨਾਂ ਨੇ ਕਰੁਣਾਨਿਧੀ ਨੂੰ ਪਾਸੇ ਲਾ ਦਿੱਤਾ ਇੱਕ ਵਾਰੀ ਚੀਫ ਮਿਨਿਸਟਰੀ ਵੀ ਖੋਹ ਲਈ ਔਰ ਪਾਰਟੀ ਜਿਹੜੀ ਹੈ ਡੀਐਮਕੇ ਜਿਹੜੀ ਓਰੀਜਨਲ ਪਾਰਟੀ ਸੀ ਉਹਦੇ ਬਰਾਬਰ ਡੀਐਮਕੇ ਅੰਨਾ ਦੁਰਾਈ ਦੇ ਨਾਂ ਤੇ ਦਰਾਵੜ ਮੁਨੇਤਰ ਕਰਗਮ ਅੰਨਾ ਉਹ ਬਣਾਈ ਔਰ ਐਮਜੀ ਰਾਮਾਚੰਦਰਨ ਤੋਂ ਬਾਅਦ ਜੈ ਲਲਿਤਾ ਜਿਹੜੀ ਪਿਛਲੇ ਦਿਨਾਂ ਜਿਹਦੀ ਡੈਥ ਹੋਈ ਤਾਂ ਉਵੇਂ ਹੀ ਸੀ ਕਈਆਂ ਨੇ ਸਿਰ ਪਟਕੇ ਕਈਆਂ ਨੇ ਆਪਣਾ ਹੁਣਾ ਕਰੁਣਾਨਿਧੀ 2 ਸਾਲ ਹਸਪਤਾਲ 'ਚ ਰਹੇ ਘੱਟੋ ਘੱਟ 2 ਦਰਜਨ ਤਾਮਿਲ ਜਿਹੜੇ ਨੇ ਉਹਨਾਂ ਨੇ ਆਤਮਘਾਤ ਕਰ ਲਏ ਉਹਦੇ ਆਪਣੇ ਲੀਡਰ ਦੇ ਪਿਆਰ 'ਚ ਔਰ ਹੁਣ ਵੀ ਜਦੋਂ ਉਹਨਾਂ ਦੇ ਲਾਸਟ ਡੇ ਚੱਲ ਰਹੇ ਸੀ ਕਈ ਹਫ਼ਤਿਆਂ ਤੋਂ ਹਜ਼ਾਰਾਂ ਦੀ ਗਿਣਤੀ ਤੁਸੀਂ ਪਿਕਚਰ ਸਕਰੀਨ ਤੇ ਦੇਖ ਰਹੇ ਹੋਵੋਗੇ ਵੀ ਇਵੇਂ ਵਿਲਖ ਵਿਲਖ ਕੇ ਰੋ ਰਹੇ ਨੇ ਔਰ ਜਦੋਂ ਤੱਕ ਉਹਦਾ ਜਿਹੜਾ ਫਾਈਨਲੀ ਦਫਨਾਇਆ ਜਾਣਾ ਕਰੁਣਾਨਿਧੀ ਨੇ ਉਦੋਂ ਤੱਕ ਪਤਾ ਨਹੀਂ ਕਿੰਨੀਆਂ ਡੈਥਸ ਹੋ ਜਾਣੀਆਂ ਨੇ ਜਿਨ੍ਹਾਂ ਨੇ ਹੁਣ ਇਹ ਜਿਹੜਾ ਸਾਰਾ ਇਹੀ ਜੈ ਲਲਿਤਾ ਵੇਲੇ ਵੀ ਹੋਇਆ ਹੁਣ ਜੈ ਲਲਿਤਾ ਵੀ ਬੇਸ਼ੱਕ ਕਰਪਸ਼ਨ ਦੇ ਮਾਮਲੇ 'ਚ ਉਹ ਕੋਈ ਘੱਟ ਨਹੀਂ ਕੀਤੀ ਹੈ ਲੇਕਿਨ ਇੰਨੇ ਕੁ ਲੋਕਾਂ ਦੇ ਜਿਹੜੇ ਜਸਟਿਸ ਦੇ ਕੰਮ ਸੀ ਉਹ ਕੀਤੇ ਕਿ ਉਹਦੇ ਬਾਵਜੂਦ ਲੋਕ ਐਕਸੈਪਟ ਕਰ ਲੈਂਦੇ ਨੇ ਜਿਵੇਂ ਉਹ ਪਾਕਿਸਤਾਨ ਦੀ ਟਰਮ ਹੀ ਹੈ ਕਹਿੰਦਾ ਜੀ ਚਲੋ ਖਾਤਾ ਹੈ ਕੁਝ ਲਗਾਤਾ ਵੀ ਤਾਂ ਹੈ ਸੋ ਉਹ ਹੁਣ ਜਿਹੜੇ ਲੋਕ ਇਹ ਨੇ ਕਿ ਭਾਈ ਆਹ ਕੀਤਾ ਸਾਡੇ ਲੋਕਾਂ ਲਈ ਆਹ ਕੀਤਾ ਹੋਰ ਕਿਹਨੇ ਕਰਨਾ ਸੀ ਸਾਡੇ ਲਈ ਹੁਣ ਇਸ ਸਾਰੇ ਚੋਂ ਅਸੀਂ ਦੇਖਦੇ ਹਾਂ ਵੀ ਜੈ ਲਲਿਤਾ ਤੋਂ ਬਾਅਦ ਜਿਹੜਾ ਦੂਜੇ ਪਾਸੇ ਹੁਣ ਕੋਈ ਕਰੁਣਾਨਿਧੀ ਦੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਕਰੁਣਾਨਿਧੀ ਨੇ ਫਿਰ ਆਪਣਾ ਜਿਸ ਲੈਵਲ ਦੇ ਉੱਤੇ ਤਿੰਨੋਂ ਹੀ ਕਰੁਣਾਨਿਧੀ ਐਮਜੀ ਰਾਮਾਚੰਦਰਮ ਔਰ ਜੈ ਲਲਿਤਾ ਇਹ ਫਿਲਮੀ ਦੁਨੀਆ ਦੇ ਔਰ ਹੁਣ ਰਜਨੀਕਾਂਤ ਇੱਕ ਨਵਾਂ ਫੀਲਡ ਦੇ ਵਿੱਚ ਆਇਆ ਕਿੰਨਾ ਕੱਟ ਕਰਨਗੇ ਇਸ ਇੱਕ ਵੱਖਰੀ ਲਾਈਨ ਹੈ ਲੇਕਿਨ ਮੈਂ ਇਹ ਸਮਝਦਾ ਕਿ ਜਿਨ੍ਹਾਂ ਨੇ ਚੈਲੰਜ ਅੱਜ ਪੰਜਾਬ ਦੇ ਵਿੱਚ ਜੋ ਹੋ ਰਿਹਾ ਅਸੀਂ ਦੇਖ ਰਹੇ ਹਾਂ ਕਿ ਵੀ ਸਕੂਲਾਂ ਦੇ ਸਿਲੇਬਸ
हिंदी किस सब तो पहला जदों हिंदी नूं राष्ट्रीय जबान बना के उत्थे भी लागू करना चाहया तमिलनाडु जिहड़ी पहली एजीटेशन करुणानिधि ने जदों 16-17 सालां दा सी ਉਹ ਸੀ एंटाई हिंदी कि भी ये साडा द्राविड़ समाज है, साडी बोली तमिल है, ਅਸੀਂ ਇੱਥੇ ਹਿੰਦੀ ਨੂੰ ਨਹੀਂ ਵੜਨ ਦੇਵਾਂਗੇ। ਔਰ ਕਾਮਯਾਬੀ ਦੇ ਨਾਲ ਉਹ ਇੰਨੀ ਜ਼ਬਰਦਸਤ ਐਜੀਟੇਸ਼ਨ ਚੱਲੀ ਕਿ ਵੀ ਫਾਈਨਲੀ ਉਹਨਾਂ ਨੂੰ ਉੱਥੋਂ ਜਿਹੜਾ ਉਹ ਅੱਜ ਤੱਕ ਵੀ, ਕਿਉਂਕਿ ਇਹ ਫਿਰ ਜਦੋਂ ਇੱਕ ਵਾਰੀ ਤੁਸੀਂ ਸਟੈਂਡਰਡ ਸੈੱਟ, ਕਿਉਂਕਿ ਉਹ ਤਮਿਲਨਾਡੂ ਦਾ ਤਾਮਿਲ ਸਮਝਦਾ ਹੈ ਕਿ ਹਿੰਦੀ ਦਾ ਮਤਲਬ ਹੈ ਆਰੀਆ, ਜਿਹੜਾ ਆਰੀਆ ਸੁਸਾਇਟੀ ਔਰ ਇਹ ਜਿਹੜੀ ਬ੍ਰਾਹਮਣਵਾਦ ਵਰਣ ਆਸ਼ਰਮ ਦੀ ਡੋਮੀਨੈਂਸ, ਕਿਉਂਕਿ ਹਿੰਦੀ ਇਹਨਾਂ ਦੀ ਜ਼ਬਾਨ ਹੈ। ਔਰ ਉਹਨਾਂ ਨੇ ਨਾ ਸਿਰਫ ਤਾਮਿਲ ਜਿਹੜੀ ਹੈ ਉਹ ਜਿਹੜਾ ਨੈਸ਼ਨਲ ਸਕੈਜੂਲ ਹੈ ਇਹਨਾਂ ਦਾ ਲੈਂਗੁਏਜਸ ਦਾ ਉਹਦੇ 'ਚ ਹੈ, ਪਰ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿਵੇਂ ਸੰਸਕ੍ਰਿਤ ਨੂੰ ਕਲਾਸਿਕ ਲੈਂਗੁਏਜ ਦਾ ਰੁਤਬਾ ਹਾਸਲ ਹੈ ਭਾਰਤ ਦੇ ਵਿੱਚ, ਇਵੇਂ ਉਹਨਾਂ ਨੇ ਤਮਿਲ ਜ਼ਬਾਨ ਨੂੰ ਵੀ ਕਰੁਣਾਨਿਧੀ ਔਰ ਸਾਰੇ ਜਿਹੜੇ ਡੀਐਮਕੇ ਦੇ ਭਾਵੇਂ ਸਪਲਿੰਟਰ ਗਰੁੱਪ ਵੀ ਸੀ ਉਹ ਐਮਜੀ ਰਾਮਾਚੰਦਰਨ ਜਾਂ ਜੈਲਲਤਾ ਵੀ ਬਣੇ, ਪਰ ਕਿਸੇ ਨੇ ਦਰਾਵਿੜ ਲੋਕਾਂ ਦੇ ਇੰਟਰਸਟ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਬ੍ਰਾਹਮਣਵਾਦ ਨੂੰ ਕਿਸੇ ਨੇ ਐਕਸੈਪਟ ਨਹੀਂ ਕੀਤਾ। ਤਾਂ ਪੰਜਾਬ ਦਾ ਹਾਲ ਇਹ ਹੈ ਵੀ ਅਸੀਂ ਇਹ ਬਾਦਲਾਂ ਤੇ ਅਮਰਿੰਦਰਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਦੂਜੇ ਤੋਂ ਅੱਗੇ ਦੌੜ ਕੇ ਲੱਗੇ ਹੋਏ ਨੇ। ਆ ਹੁਣ ਸੁਖਪਾਲ ਖਹਿਰਾ ਜਾਂ 7-8 ਐਮਐਲਏਆਂ ਨੇ ਚੈਲੰਜ ਕੀਤਾ ਕੇਜਰੀਵਾਲ ਦੇ ਸੈਂਟਰਲ ਲੀਡਰਸ਼ਿਪ ਨੂੰ, ਤੇ ਉਹਨਾਂ ਨੇ ਪੰਜਾਬ ਦੇ ਹੱਕਾਂ ਹਿੱਤਾਂ ਦੀ ਗੱਲ ਕੀਤੀ ਤੇ ਲੱਗਣ ਲੱਗ ਗਿਆ ਵੀ ਚਲੋ ਪੰਜਾਬ 'ਚ ਸ਼ਾਇਦ ਕੋਈ ਤੀਸਰੇ ਬਦਲ ਦੀ ਸੰਭਾਵਨਾ ਹੋਏ। ਔਰ ਭਗਵੰਤ ਮਾਨ ਜਿਹੜਾ ਉਦੋਂ ਤਾਂ ਬਿਮਾਰ ਪੈ ਗਿਆ ਜਦੋਂ ਬਠਿੰਡਾ ਕਨਵੈਨਸ਼ਨ ਸੀ ਕਿ ਜੀ ਉਹ ਪਤਾ ਨਹੀਂ ਕੀ ਹੋ ਗਿਆ ਮੈਨੂੰ, ਮੈਂ ਜਿਹੜਾ ਉਹ ਬਿਮਾਰ ਹੈ। ਔਰ ਹੁਣ ਆ ਕੇ ਉਹ ਕੇਜਰੀਵਾਲ ਦੇ ਗੁਣਗਾਇਨ ਕਰ ਰਿਹਾ, ਦੂਜਿਆਂ ਨੂੰ ਚੈਲੰਜ ਕਰ ਰਿਹਾ ਔਰ ਬਾਕੀ ਸੋ ਮਤਲਬ ਆਲਰੇਡੀ ਜਿਹੜੀ ਪੋਸੀਬਿਲਿਟੀ ਪੰਜਾਬ ਦੇ ਵਿੱਚ ਬਣ ਰਹੀ ਸੀ ਕਿ ਕਾਂਗਰਸ ਔਰ ਅਕਾਲੀਆਂ ਤੋਂ ਬਾਅਦ ਕੋਈ ਘੱਟੋ ਘੱਟ ਪੰਜਾਬ ਦੇ ਹੱਕਾਂ ਵਾਲੀ ਦੀ ਗੱਲ ਕਰਨ ਵਾਲੀ ਕੋਈ ਤੀਸਰੀ, ਉਹਨਾਂ ਨੇ ਆਪਣੀ ਚਾਬੀ ਘੁਮਾਈ। ਔਰ ਇਹ ਆ ਕੇ ਜਿਹੜਾ ਖੁਦ ਕਦੇ ਮਨਪ੍ਰੀਤ ਬਾਦਲ ਦੇ ਕਦੇ ਉਹ ਜਹਾਜ਼ ਤੇ ਚੜ੍ਹਿਆ ਸੀ ਉਹ ਦੂਜਿਆਂ ਨੂੰ ਕਹਿ ਰਿਹਾ ਜੀ ਇਹ ਫਲਾਂ ਮੌਕਾ। ਪਰ ਸਿਆਸਤ ਦੇ ਵਿੱਚ ਹਰ ਕੋਈ ਪਾਵਰ ਲਈ ਆਉਂਦਾ ਕਿਉਂਕਿ ਅਲਟੀਮੇਟਲੀ ਪਾਵਰ ਤੋਂ ਬਿਨਾਂ ਤੁਸੀਂ ਰਿਫਾਰਮ ਕਿਵੇਂ ਕਰੋਗੇ? ਪਾਵਰ ਤੋਂ ਬਿਨਾਂ ਤੁਸੀਂ ਜੇ ਤੁਸੀਂ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਸਿਸਟਮ 'ਚ ਵੀ ਰਹਿੰਦੇ ਆ ਕੰਮ ਕਰਨਾ ਤੇ ਅਲਟੀਮੇਟਲੀ ਪਾਵਰ ਹੈ। ਔਰ ਜੇ ਕੋਈ ਪਾਵਰ 'ਚ ਆ ਕੇ ਕੁਝ ਕਰਨਾ ਚਾਹੁੰਦਾ ਲੋਕਾਂ ਲਈ ਤੇ ਫਿਰ ਕਰੁਣਾਨਿਧੀ ਤੋਂ ਵਧੀਆ ਕੋਈ ਉਦਾਹਰਣ ਨਹੀਂ ਹੈ। ਹੁਣ ਇਹੀ ਬਾਦਲ ਵੀ ਸਾਡਾ ਬੁੱਝੜ 5 ਵਾਰ ਮੁੱਖ ਮੰਤਰੀ ਰਿਹਾ ਔਰ ਇਹ ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਸੀ ਔਰ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਜਦੋਂ ਵੀ ਬਣਿਆ ਇਹ ਉਹਨੇ ਕਿਸੇ ਪ੍ਰਾਈਵੇਟਲੀ ਜਿਹੜਾ ਇਹਨਾਂ ਦੇ ਕੌਨਫੀਡੈਂਟ ਸੀ ਉਹਨੇ ਕਿਹਾ ਜੀ ਤੁਹਾਡੇ ਕੋਲੇ ਬਾਦਲ ਸਾਹਿਬ ਜਾਂ ਕਦੇ ਪੰਜਾਬ ਦਾ ਨਹੀਂ ਕਹਿੰਦਾ ਜੀ ਮੈਂ ਤਾਂ ਚਾਹੁੰਦਾ ਕਿ ਕੋਈ ਪ੍ਰੋਪਰ ਢੰਗ ਨਾਲ ਪੰਜਾਬ ਲਈ ਜਿਹੜਾ ਉਹ ਪਲਾਨ ਕਰਤਿਆ। ਕਹਿੰਦੇ ਹਾਂ ਬਾਦਲ ਸਾਹਿਬ 1-2 ਵਾਰ ਆਏ ਨੇ ਪਰ ਉਹ ਨਿੱਜੀ ਕੰਮਾਂ ਲਈ ਆਏ ਨੇ। ਸੋ ਇਹਨਾਂ ਨੇ ਜਿਹੜਾ ਹੈ ਉਹ ਕਦੇ ਚਾਹਿਆ ਹੀ ਨਹੀਂ ਹੈ ਕਿ ਵੀ ਅਸੀਂ ਕੋਈ ਲੋਕਾਂ ਦੇ ਲਈ ਕਰਨਾ ਹੈ। ਕਰੁਣਾਨਿਧੀ ਜਿਹੜਾ ਉਸ ਦੀ ਉਦਾਹਰਣ ਹੈ। ਤੇ ਹੁਣ ਇੱਧਰ ਜੇ ਹੁਣ ਅਸੀਂ ਇਹ ਦੇਖੀਏ ਵੀ ਇਹਨਾਂ ਦਾ ਆਮ ਆਦਮੀ ਪਾਰਟੀ 'ਚੋਂ ਹੀ ਨਜ਼ਰ ਆ ਜਾਂਦਾ ਹੈ ਵੀ ਹੁਣ ਇੱਕ ਦੂਜੇ 'ਚ ਫਸਣਗੇ ਔਰ ਜਿਹੜਾ ਉਹੀ ਸੈਂਟਰ ਦੀ ਲੀਡਰਸ਼ਿਪ ਅਲਟੀਮੇਟਲੀ ਜਿਵੇਂ ਬਿੱਲੀ ਬੈਠ ਕੇ 2 ਬਾਂਦਰਾਂ ਨੂੰ ਲੜਾਉਂਦੀ ਹੈ, ਬਾਂਦਰ ਉਹਦੇ ਕੋਲ ਜਾਂਦੇ ਨੇ, ਫਿਰ ਉਹ ਬੈਠਾ ਹੀ ਹੈ ਬਾਂਦਰ ਦਿੱਲੀ 'ਚ ਕੇਜਰੀਵਾਲ ਉਹਦੇ ਕੋਲ ਰੋਟੀ ਲੈ ਕੇ ਜੀ ਤੁਸੀਂ ਫੈਸਲਾ ਕਰੋ ਨਾ, ਬਿੱਲੀ ਬੈਠੀ ਹੈ ਉਹ ਬਾਂਦਰ ਜਾਣਗੇ ਉਹ ਫਿਰ ਕਦੇ ਉਹਦਾ ਚੱਪਾ ਖਾ ਲਿਆ ਉਹਦਾ ਖਾ ਲਿਆ। ਸੋ ਈਵਨ ਇਸ ਸਾਰੇ 'ਚੋਂ ਜੇ ਹੁਣ ਜਿਹੜੇ ਚੈਲੰਜ ਕਰਨ ਵਾਲੇ ਨੇ ਜੇ ਉਹਨਾਂ ਨੂੰ ਵੀ ਇਹ ਵਿਜ਼ਨ ਨਜ਼ਰ ਨਹੀਂ ਆਇਆ ਕਿ ਵੀ ਛੱਡੋ ਖਹਿੜਾ ਇਹਨਾਂ ਦਾ, ਤੁਸੀਂ ਆਪਣਾ ਐਲਾਨ ਕਰੋ ਕਿ ਭਾਈ ਅਸੀਂ ਪੰਜਾਬ ਦੇ ਹਿੱਤਾਂ ਲਈ ਅਸੀਂ ਆਮ ਆਦਮੀ ਪਾਰਟੀ ਕੋਈ ਗੈਬ ਤੋਂ ਉਤਰਿਆ ਨਾ ਹੈ, ਤੁਸੀਂ ਪੰਜਾਬ ਪਾਰਟੀ ਨਾ ਰੱਖ ਦਿਓ, ਤੁਸੀਂ ਕਹੋ ਜੀ ਛੱਡੋ ਐਮਐਲਏ 26 ਤੁਹਾਡੀ ਡਿਸਕੁਆਲੀਫਾਈ ਹੁੰਦੀ ਆ ਜਾਣ ਦਿਓ, ਤੁਸੀਂ ਖੜੇ ਹੋ ਜਾਓ ਕੰਮ ਕਰੋ ਲੋਕਾਂ ਲਈ। ਪੰਜਾਬ ਦੇ ਲੋਕ ਤੇ ਲੱਭਦੇ ਨੇ ਕੋਈ ਇਮਾਨਦਾਰ ਨੈਟਵਰਕ ਦੇ ਵਿੱਚ ਕੋਈ ਅੱਗੇ ਗੱਲ ਤੁਰੇ। ਪਰ ਮੈਂ ਇਹ ਸਮਝਦਾ ਵੀ ਇਸ ਦੇ ਲਈ ਵੀ ਔਰ ਇਹ ਸਾਡੀ ਭੈਣ ਅਮਨਜੋਤ ਕੌਰ ਉਹਨਾਂ ਨੇ ਵੀ ਜਦੋਂ ਇਹ ਸਾਰੇ ਸਵਾਲ ਚੁੱਕੇ ਨੇ ਤੇ ਉਹਦੇ 'ਚ ਉਹਨਾਂ ਨੇ ਪੁੱਛਿਆ ਕਿ ਵੀ ਕਰੁਣਾਨਿਧੀ ਨੇ ਤਾਂ ਇੰਨਾ ਕੁਝ ਆਪਣੇ ਲੋਕਾਂ ਲਈ ਕੀਤਾ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਜਿਹੜੀ ਇਹ ਫੈਡਰਲਿਜ਼ਮ ਦੀ ਗੱਲ ਵੀ ਹੈ ਜਿਸ ਦੇ ਵਿੱਚ ਰਾਜਾਂ ਦੇ ਹੁਣ ਅੱਜ ਜਦੋਂ ਵੀ ਭਾਰਤ ਭਰ ਦੇ ਵਿੱਚ 26 ਜਨਵਰੀ ਜਾਂ 15 ਅਗਸਤ ਨੂੰ ਝੰਡੇ ਲਹਿਰਾਏ ਜਾਂਦੇ ਨੇ ਤੇ ਜਿਹੜਾ ਕੇਂਦਰੀ ਸੈਂਟਰਲ ਫੰਕਸ਼ਨ ਹੁੰਦਾ ਹੈ ਉੱਥੇ ਚੀਫ ਮਿਨਿਸਟਰ ਸਟੇਟ ਦਾ ਝੰਡਾ ਲਹਿਰਾਉਂਦਾ ਹੈ। ਕਿੰਨਿਆਂ ਕੁ ਨੂੰ ਪਤਾ ਹੈ ਵੀ ਇਹ ਸਭ ਤੋਂ ਪਹਿਲਾਂ ਕਰੁਣਾਨਿਧੀ ਸੀ ਜਿਹਨੇ ਚੈਲੰਜ ਕੀਤਾ। ਅਦਰਵਾਈਜ਼ ਫੈਡਰਲ ਸਿਸਟਮ ਦੀ ਥਾਂ ਤੇ ਦਿੱਲੀ ਦੀ ਇੰਨੀ ਇੱਕ ਪਾਵਰ ਸੀ ਕਿ ਗਵਰਨਰ ਜਿਹੜਾ
ਉਹ ਕਿਸੇ ਕੇਂਦਰੀ ਜਿਹੜਾ ਫੰਕਸ਼ਨ ਸਟੇਟ ਦਾ ਹੁੰਦਾ ਸੀ ਉੱਥੇ ਝੰਡਾ ਲਹਿਰਾਉਂਦਾ ਸੀ, ਚੀਫ ਮਿਨਿਸਟਰ ਨਹੀਂ। ਇਹਨੇ ਸਟੈਂਡ ਲਿਆ, ਇਹਨੇ ਕਿਹਾ ਵੀ ਨਹੀਂ ਇਹ ਫੈਡਰਲ ਸਿਸਟਮ ਹੈ, ਇਹ ਗਵਰਨਰ ਨਹੀਂ ਹੈ, ਚੀਫ ਮਿਨਿਸਟਰ ਲੋਕਾਂ ਤੋਂ ਚੁਣ ਕੇ ਆਉਂਦਾ, ਗਵਰਨਰ ਤਾਂ ਉੱਤੋਂ ਥੋਪਿਆ ਜਾਂਦਾ, ਇਸ ਲਈ ਮੈਂ ਲਹਿਰਾਵਾਂਗਾ ਝੰਡਾ। ਸੋ ਉਹਨੇ ਸਭ ਤੋਂ ਪਹਿਲਾਂ ਚੈਲੰਜ ਕੀਤਾ। ਹੁਣ ਸਾਰੀਆਂ ਸਟੇਟਾਂ ਦੇ ਚੀਫ ਮਿਨਿਸਟਰ ਜਿਹੜੇ ਨੇ ਇਹਨਾਂ ਮੌਕਿਆਂ ਦੇ ਉੱਤੇ ਸਪੈਸ਼ਲ ਫੰਕਸ਼ਨਸ ਦੇ ਉੱਤੇ ਲਹਿਰਾਉਂਦੇ ਨੇ। ਫਿਰ ਇੱਕ ਗੱਲ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਿਹੜੀ ਵੱਡੀ ਬਿਟਰੇਲ ਕੀਤੀ 1966 ਚ ਪੰਜਾਬ ਹੋਂਦ ਚ ਆਇਆ, ਪਹਿਲਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਬਣਿਆ ਕੋਲੀਸ਼ਨ ਗਵਰਨਮੈਂਟ ਦਾ, ਫਿਰ ਇੱਕ ਵਾਰੀ ਬਣਿਆ। ਔਰ 1969 ਜਦੋਂ ਮੁੱਖ ਮੰਤਰੀ ਬਣਿਆ ਕਰੁਣਾਨਿਧੀ, ਉਦੋਂ ਲਗਭਗ 9 ਸਟੇਟਾਂ ਐਸੀਆਂ ਸੀ, ਕਿਉਂਕਿ ਇੰਦਰਾ ਗਾਂਧੀ ਦੀ ਕਾਂਗਰਸ ਜਿਹੜੀ ਸੀ ਉਸ ਦੇ ਵਿੱਚ 2 ਗਰੁੱਪ ਬਣ ਗਏ, ਇੱਕ ਸਿੰਡੀਕੇਟ ਬਣ ਗਿਆ, ਨਿਜਲਿੰਗੱਪਾ ਬਣ ਗਿਆ ਉਹਦਾ ਪ੍ਰੈਜ਼ੀਡੈਂਟ, ਇੱਧਰ ਇੰਦਰਾ ਗਾਂਧੀ ਬਣ ਗਈ। ਔਰ ਆਪਸੀ ਜਿਹੜੀ ਉਸ ਤੋਂ ਬਾਅਦ ਚੋਣਾਂ ਹੋਈਆਂ, ਭਾਰਤ ਦੇ 9 ਸੂਬਿਆਂ ਦੇ ਵਿੱਚ SVD ਸਰਕਾਰਾਂ, ਸੰਯੁਕਤ ਵਿਧਾਇਕ ਦਲ ਨੂੰ ਉਹਨਾਂ ਦੀਆਂ ਸਰਕਾਰਾਂ ਬਣੀਆਂ। ਸੋ ਜ਼ਾਹਰ ਹੈ ਕਿ ਕਰੁਣਾਨਿਧੀ ਵੀ ਪਹਿਲੀ ਵਾਰ ਚੀਫ ਮਿਨਿਸਟਰ, ਉੱਥੇ DMK ਦੀ ਹਕੂਮਤ ਬਣੀ, ਪੰਜਾਬ ਜਸਟਿਸ ਗੁਰਨਾਮ ਸਿੰਘ ਬਣੇ। ਔਰ ਕਰੁਣਾਨਿਧੀ ਨੇ ਕਿਹਾ, ਇਹਨੂੰ ਜਸਟਿਸ ਗੁਰਨਾਮ ਸਿੰਘ ਪੜ੍ਹਿਆ ਲਿਖਿਆ ਸੀ, ਕਿ ਬਈ ਇਹ ਦਿੱਲੀ ਦੇ ਸਾਰੀ ਪਾਵਰਫੁਲ ਹੋ ਕੇ ਜੋ ਚਾਹੁੰਦੇ ਨੇ ਕਰਦੇ ਨੇ, ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਤਾਂ ਫੈਡਰਲ ਸਿਸਟਮ ਦੀ ਗੱਲ ਕਰਦਾ। ਸੋ ਸਾਨੂੰ ਜਿਹੜਾ ਇਹਨੂੰ ਸੈਂਟਰਲਾਈਜ਼ ਕਰਨ ਲਈ ਸੈਂਟਰ ਨੂੰ, ਹੁਣ 9 ਸੂਬੇ ਅਸੀਂ ਹੈਗੇ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਨਹੀਂ ਨੇ, ਔਰ ਇਹ ਸਾਨੂੰ ਕਰਨਾ ਚਾਹੀਦਾ। ਔਰ ਕਹਿ ਕੇ ਜਸਟਿਸ ਗੁਰਨਾਮ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਇੱਕ ਜਿਹੜੀ ਆ ਉਹ ਕਾਨਫਰੰਸ ਰੱਖੀ 9 ਸੂਬਿਆਂ ਦੇ ਮੁੱਖ ਮੰਤਰੀਆਂ ਦੀ। ਉਹਦਾ ਨਾਂ ਹੀ ਇਹ ਰੱਖਿਆ ਕਿ ਭਾਈ ਇਹ ਜਿਹੜਾ ਵਿਕੇਂਦਰੀਕਰਨ, ਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਫੈਡਰਲ ਗਵਰਨਮੈਂਟ ਤੋਂ ਲੈ ਕੇ ਸਟੇਟਾਂ ਤੋਂ। ਐਂਡ ਜਦੋਂ ਪੂਰਾ ਪ੍ਰੈਸ਼ਰ ਬਿਲਟ ਹੋ ਗਿਆ, ਫਿਰ ਕੀ ਹੋਇਆ, ਜਸਟਿਸ ਗੁਰਨਾਮ ਸਿੰਘ ਨੂੰ ਕਿਹੜੀ ਫਾਈਲ ਉਹਨਾਂ ਨੇ ਕੱਢ ਕੇ ਦਿਖਾਈ ਕਿ ਕਿਹੜੀ ਉਹਦੀ ਕੰਨਪੱਟੀ ਤੇ ਗੋਲੀ ਰੱਖੀ। ਐਨ ਕੁਛ ਦਿਨ ਪਹਿਲਾਂ ਜਿਹੜਾ ਜਸਟਿਸ ਗੁਰਨਾਮ ਸਿੰਘ ਨੇ ਉਹਨੂੰ ਕੈਂਸਲ ਕਰਤਾ ਕਾਨਫਰੰਸ ਨੂੰ। ਔਰ ਮੁੜ ਕੇ ਫਿਰ ਜਦੋਂ ਅਕਾਲੀ ਆਊਟ ਆਫ ਪਾਵਰ ਹੋ ਗਏ, ਕਾਂਗਰਸ ਦੀ ਹਕੂਮਤ 71 ਚ ਬਣ ਗਈ, ਫਿਰ ਅਨੰਦਪੁਰ ਦਾ ਮਤਾ ਕੱਢ ਲਿਆ ਜਿਹਦੇ ਥੱਲੇ ਜਿਹੜਾ ਰਾਜਾਂ ਨੂੰ ਵੱਧ ਅਧਿਕਾਰ ਤੇ ਇਹ ਉਹ ਜਿਹੜਾ ਸਾਰਾ। ਹੁਣ ਉਹੀ ਲੀਡ ਜੇ ਜਸਟਿਸ ਗੁਰਨਾਮ ਸਿੰਘ ਦੇ ਵੇਲੇ 9 ਸਟੇਟਾਂ ਰਾਹੀਂ ਜਿਹਦੇ ਚ ਸਾਊਥ ਵੀ ਸੀ, ਹੁਣ ਇਹ ਜ਼ਾਹਰ ਹੈ ਕਿ ਵੀ ਉਹਨਾਂ ਨੇ ਵੀ, ਸਾਊਥ ਵਾਲਿਆਂ ਨੇ ਵੀ ਦੇਖਿਆ ਵੀ ਐਵੇਂ ਦਮਗਜ਼ੇ ਮਾਰਨ ਵਾਲੇ ਹੀ ਨੇ, ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਸੋ ਤਮਿਲਨਾਡੂ ਨੇ ਆਪਣੀ ਸੈਪਰੇਟ ਲਾਈਨ ਨੂੰ ਛੱਡਿਆ ਨਹੀਂ। ਹੁਣ ਇਧਰ ਹਾਲ ਇਹ ਹੈ ਕਿ ਜੇ ਰੈਫਰੈਂਡਮ 2020 ਦੇ ਇੱਕ ਗੈਦਰਿੰਗ ਹੋਣੀ ਹੈ, ਉਹਦੇ ਚ ਪਹਿਲਾਂ ਕਿਹੜੀਆਂ ਗੈਦਰਿੰਗਸ ਨਹੀਂ ਹੁੰਦੀਆਂ, ਲੇਕਿਨ ਉਹਨੂੰ ਲੈ ਕੇ ਜਿਵੇਂ ਇੱਕ ਦੂਸਰੇ ਦੇ ਵਿੱਚ ਦੌੜ ਲੱਗੀ ਹੋਈ ਹੈ, ਕਾਂਗਰਸ, ਅਕਾਲੀ, ਦੂਜੇ ਵੀ, ਕਿਹਨੇ ਸਭ ਤੋਂ ਵੱਡਾ ਵਿਰੋਧ ਕਰਨਾ ਹੈ, ਕਿਹਨੇ ਟ੍ਰੇਟਰ ਕਹਿਣਾ ਹੈ, ਕਿਹਨੇ ISI ਨਾਲ ਜੋੜਨਾ ਹੈ। ਕਰੁਣਾਨਿਧੀ ਦੀ ਪਾਰਟੀ ਦੇ ਸਾਹਮਣੇ ਵੀ ਇਹ ਚੈਲੰਜ ਸੀ। ਹਾਲਾਂਕਿ ਜਿਹੜੇ ਤਾਮਿਲ ਹਿੰਦੂਆਂ ਨੂੰ ਟ੍ਰੇਨਡ ਕਰਕੇ ਸ੍ਰੀਲੰਕਾ 'ਚ ਲਿਟੇ ਨਾਂ ਦੀ ਆਰਗੇਨਾਈਜੇਸ਼ਨ, ਲਿਬਰੇਸ਼ਨ ਟਾਈਗਰਸ ਆਫ ਤਮਿਲ-ਐਲਮ, ਉਸ ਵੇਲੇ ਦੀ ਸ੍ਰੀਲੰਕਾ ਦੀ ਗਵਰਨਮੈਂਟ, ਸਿਹਾਲੀਜ਼ ਗਵਰਨਮੈਂਟ, ਜਿਹਦਾ ਪ੍ਰੈਜ਼ੀਡੈਂਟ ਸ੍ਰੀਲੰਕਾ ਦਾ ਜੈਵਰਧਨੇ ਸੀ, ਇਹ ਰਾਹ ਦਾ ਕੰਮ ਸੀ। ਪਰ ਇੱਕ ਵਕਤ ਆਇਆ ਕਿ ਵੀ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਤਮਿਲਾਂ ਨੂੰ ਕਿ ਵੀ ਇਹ ਜਦੋਂ ਮੁੜ ਕੇ ਰਾਜੀਵ ਗਾਂਧੀ ਨੇ ਸਮਝੌਤਾ ਕਰਕੇ ਮੁਕਾਣਾ ਚਾਹਿਆ ਕਿ ਗੱਲ ਨੂੰ ਕਿ ਜੀ ਹੁਣ ਹਥਿਆਰ ਰੱਖ ਦਿਓ, ਹੁਣ ਅਸੀਂ ਸ੍ਰੀਲੰਕਾ ਦੇ ਗੋਡੇ ਲਵਾ ਦਿੱਤੇ ਨੇ, ਉਹ ਜਾ ਕੇ ਅੜ ਗਿਆ ਪ੍ਰਭਾਕਰਨ ਔਰ ਉਹਨੇ ਝੰਡਾ ਚੁੱਕ ਲਿਆ ਬਗਾਵਤ ਦਾ। ਉਸ ਵੇਲੇ ਵੀ ਜਦੋਂ ਕਿ ਸਾਰਾ ਭਾਰਤ, ਔਰ ਉਹੀ ਅਲਟੀਮੇਟਲੀ ਪ੍ਰਭਾਕਰਨ ਦੀ ਪਾਰਟੀ ਦੀ ਕੁੜੀ ਨੇ, ਧੇਨੂ ਨੇ, ਜਿਹੜਾ ਰਾਜੀਵ ਗਾਂਧੀ ਦਾ ਖਾਤਮਾ ਕੀਤਾ। ਔਰ ਉਸ ਪੀਰੀਅਡ 'ਚ ਜਦੋਂ ਕਿ ਸਾਰਾ ਭਾਰਤ ਜਿਹੜਾ ਔਰ ਕਾਂਗਰਸ ਦੀ ਹਕੂਮਤ ਸੀ, ਉਹ ਬਿਲਕੁਲ ਨਕਾਰ ਰਹੀ ਸੀ ਸ੍ਰੀਲੰਕਾ ਗਵਰਨਮੈਂਟ ਨੂੰ ਕਿ ਖਤਮ ਕਰ ਦਿਓ, ਤਾਂ ਕਰੁਣਾਨਿਧੀ ਨੇ ਉਹਨਾਂ ਦੇ ਹੱਕ 'ਚ ਸਟੈਂਡ ਲਿਆ। ਉਹਨੇ ਕਿਹਾ ਜੀ ਇਹ ਫਿਰ ਵੀ ਭਾਵੇਂ ਹਿੰਦੂ ਨੇ, ਤਮਿਲ ਨੇ ਸਾਡੇ, ਔਰ ਉਹਨੇ ਹਰ ਜਿਹੜੀ ਤਮਿਲ ਸਟਰਗਲ ਰਹੀ, ਉਹਨਾਂ ਦੀ ਜਿਹੜੀ ਸੇਫ ਪਨਾਹਗਾਹ ਸੀ ਉਹ ਤਮਿਲਨਾਡੂ ਹੀ ਰਹੀ, ਆਣ ਜਾਣ ਵੀ, ਹੋਰ ਵੀ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ। ਉਦੋਂ ਕਰੁਣਾਨਿਧੀ ਨੇ ਨਹੀਂ ਦੇਖਿਆ ਕਿ ਜੀ ਮੈਂ ਤਾਂ ਨੈਸ਼ਨਲ ਸਟੇਚਰ ਦਾ ਬੰਦਾ ਹੈ ਔਰ ਮੇਰਾ ਇੰਨਾ ਹੈ, ਕੱਲ ਨੂੰ ਕੀ ਹੋਇਆ। ਉਹਨੇ ਕਿਹਾ ਕਿ ਵੀ ਨਹੀਂ, ਇਹ ਸਾਡਾ ਜੋ ਜ਼ਿਆਦਤੀ ਹੋ ਰਹੀ ਹੈ। ਔਰ ਅਲਟੀਮੇਟਲੀ ਈਵਨ ਸੈਂਟਰ ਗਵਰਨਮੈਂਟ ਤੇ ਵੀ ਪ੍ਰਵੇਲ ਕਰਕੇ ਉਹਨਾਂ ਨੇ ਕੁਝ ਮਾਮਲਿਆਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੀ ਤਮਿਲਾਂ ਦਾ ਜੈਨੋਸਾਈਡ ਹਿੰਦੂਆਂ ਦਾ ਹੋ ਰਿਹਾ ਸੀ, ਜਿਹੜੇ ਲੜਾਕੇ ਸੀ ਲਿਟੇ ਦੇ, ਉਹਨਾਂ ਦੇ ਹੱਕ 'ਚ ਖੜਾ ਹੋਇਆ। ਸੋ ਇਹ ਛੋਟੀਆਂ ਪ੍ਰਾਪਤੀਆਂ ਨਹੀਂ ਨੇ। ਫਿਰ ਅਸੀਂ ਦੇਖਦੇ ਹਾਂ ਵੀ ਜਦੋਂ ਬ੍ਰਾਹਮਣਵਾਦ ਦੇ ਚੈਲੰਜ ਦੀ ਗੱਲ ਹੈ, ਚੀਫ ਮਿਨਿਸਟਰ ਹੁੰਦੇ ਆ, ਉਹਨੇ ਸਪੈਸ਼ਲ ਕਾਲੋਨੀਜ਼, ਉਹਨੇ ਕਿਹਾ ਜੀ ਆ ਕਾਲੋਨੀਜ਼ ਨੇ ਔਰ ਇਹ ਇੰਨੇ ਹਜ਼ਾਰ, ਇਹਦੇ ਚ 5000 ਪਲਾਟ ਹੈ, ਉਹਦੇ ਚ ਅਸੀਂ ਜਿਹੜਾ ਉਹ
ਇੰਨਾ ਇਹ ਮੁਫਤ ਵੀ ਦਿਆਂਗੇ ਤੇ ਇੰਨਾ ਉਹਦੀ ਮੇਨਟੇਨੈਂਸ ਦਾ ਵੀ ਦਿਆਂਗੇ। ਇਹ ਆਬਾਦੀ 'ਚ ਰਹਿਣਗੇ ਦਲਿਤ ਤੇ ਆਦੀਵਾਸੀ, ਪਰ ਜਿਹੜੇ ਬ੍ਰਾਹਮਣ ਵੀ ਰਹਿਣਾ ਚਾਹਣਗੇ ਉਹਨਾਂ ਨੂੰ ਅਸੀਂ ਮੁਫਤ ਦਿਆਂਗੇ ਉਹਨਾਂ ਵਾਂਗ। ਹੁਣ ਮਕਸਦ ਕੀ ਸੀ ਕਿ ਬ੍ਰਾਹਮਣਵਾਦ ਦੇ ਥੱਲੇ ਇਹ ਦੂਜਿਆਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਉਹਨਾਂ ਨੇ ਕਿਹਾ ਵੀ ਇਹ ਜਦੋਂ ਭੁੱਖੇ ਇਹਨਾਂ ਨੂੰ ਪੈਸੇ ਸੁੱਟੋ ਕਿ ਵੀ ਘਰ ਤੁਹਾਨੂੰ ਮੁਫਤ ਮਿਲਦਾ, ਨਾਲ ਹੀ ਸ਼ੂਦਰਾਂ ਦੇ ਨਾਲ ਵੀ ਰਹਿਣ ਨੂੰ ਤਿਆਰ, ਔਰ ਉਵੇਂ ਹੀ ਹੋਇਆ। ਹੁਣ ਇਹ ਹੈ ਜਦੋਂ ਤੁਸੀਂ ਹੁਣ ਉਹ ਕਿਹੜਾ ਉਹਦੇ ਕੋਲ ਕੋਈ ਵੱਖਰੀ ਹਕੂਮਤ ਸੀ, ਉਹੀ ਅਸੈਂਬਲੀ ਹੈ, ਉਹੀ ਅਸੈਂਬਲੀ ਬਾਦਲ ਕੋਲ ਵੀ 5 ਵਾਰ ਰਹੀ, ਉਹੀ ਅਸੈਂਬਲੀ ਅਮਰਿੰਦਰ ਕੋਲ ਦੂਜੀ ਵਾਰ ਆਈ ਹੈ। ਪਰ ਜੇ ਤੁਹਾਡੀ ਨੀਅਤ ਹੋਏ ਕਿ ਤੁਸੀਂ ਆਪਣੇ ਲੋਕਾਂ ਦੇ ਲਈ ਕੰਮ ਕਰਨਾ ਹੈ, ਫਿਰ ਤੁਸੀਂ ਤਬਦੀਲੀ ਵੱਲ ਤੁਰਦੇ ਹੋ। ਉਹਨੇ ਉਹ ਕਾਲੋਨੀਜ਼ ਬਣਾ ਕੇ ਖੜੀਆਂ ਕਰ ਦਿੱਤੀਆਂ ਜਿੱਥੇ ਬ੍ਰਾਹਮਣ ਜਿਹੜੇ ਆ ਗਲੀ ਦਾ ਮਕਾਨ ਹੈ ਆਮੋ ਸਾਹਮਣੇ ਉਹ ਰਹਿੰਦੇ ਨੇ, ਉਹਨਾਂ ਨੂੰ ਕਹੋ ਜੀ ਹੁਣ ਅਸੀਂ ਸ਼ੂਦਰ ਦੇ ਪਰਛਾਵੇਂ ਤੋਂ ਵੀ ਦੌੜਦੇ ਹਾਂ। ਫਿਰ ਔਰਤਾਂ ਦੇ ਹੱਕਾਂ ਦੇ ਲਈ ਰਿਜ਼ਰਵੇਸ਼ਨ ਔਰ ਐਜੂਕੇਸ਼ਨ, ਔਰ ਜਦੋਂ ਮੈਂ ਉਹ ਸਕੀਮਾਂ ਦੇਖੀਆਂ ਕਿ ਵੀ ਕਿਸ ਲੈਵਲ ਤੇ, ਮੈਂ ਵੀ ਪਹਿਲੀ ਵਾਰ ਇਹਨਾਂ ਉਹਨੂੰ ਡੀਟੇਲ ਦੇ ਵਿੱਚ ਦੇਖਿਆ, ਮੈਂ ਕਿਹਾ ਵਾਹ ਇਹ ਹੈ ਫਿਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਮੰਡਲ ਕਮਿਸ਼ਨ ਰਿਪੋਰਟ ਜਿਸ ਦੇ ਉੱਤੇ ਪਹਿਲਾ ਨਾਨ ਕਾਂਗਰਸ ਚੀਫ ਮਿਨਿਸਟਰ ਵੀਪੀ ਸਿੰਘ ਜਿਹਦੀ ਹਕੂਮਤ ਗਈ, ਹੁਣ ਮੰਡਲ ਕਮਿਸ਼ਨ ਬਣਾਇਆ ਤਾਂ ਇੰਦਰਾ ਗਾਂਧੀ ਦੇ ਜ਼ਮਾਨੇ ਦਾ ਬਣਿਆ ਹੋਇਆ ਸੀ, ਸ਼ਾਇਦ ਉਸ ਤੋਂ ਵੀ ਪਹਿਲਾਂ ਬਣਿਆ ਹੋਏ, ਉਹਦੀ ਰਿਪੋਰਟ ਸੀ, ਔਰ ਜਿਹਦੇ ਚ ਕਿ ਸਾਬਤ ਹੋਇਆ ਕਿ ਭਾਰਤ ਦੇ ਵਿੱਚ 25% ਦੇ ਕਰੀਬ ਤੇ ਦਲਿਤ ਜਿਨ੍ਹਾਂ ਨੂੰ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਨੇ। ਪਰ ਮੰਡਲ ਕਮਿਸ਼ਨ ਦੀ ਰਿਪੋਰਟ ਨੇ ਸਾਬਤ ਕੀਤਾ ਕਿ 52% ਭਾਰਤ ਦੀ ਸਾਰੀ ਆਬਾਦੀ OBC ਹੈ, ਅਦਰ ਬੈਕਵਰਡ ਕਲਾਸਿਸ ਨੇ। ਸੋ ਕੁੱਲ ਮਿਲਾ ਕੇ ਜਿਹੜਾ ਇਹਨੇ ਕਰੁਣਾਨਿਧੀ ਨਹੀਂ ਉਦੋਂ ਵੀਪੀ ਸਿੰਘ ਦੇ ਨਾਲ ਸੀ, ਇਸ ਗੱਲ ਨੂੰ ਮੇਕ ਸ਼ੋਰ ਕੀਤਾ ਕਿ ਮੰਡਲ ਕਮਿਸ਼ਨ ਰਿਪੋਰਟ ਲਾਗੂ ਹੋਏ। ਉਹਦਾ ਭਾਵੇਂ ਖਮਿਆਜ਼ਾ ਵੀਪੀ ਸਿੰਘ ਨੂੰ ਭੁਗਤਣਾ ਪਿਆ ਕਿਉਂਕਿ ਇਹਨੇ ਭਾਰਤੀ ਜਨਸੰਘ ਨੇ ਸਪੋਰਟ ਵਾਪਸ ਲੈ ਲਈ। ਇਹ ਸਾਰੇ ਸਵਰਨ ਜਾਤੀ ਹਿੰਦੂਆਂ ਨੇ ਬੜੇ ਬੜੇ ਐਜੀਟੇਸ਼ਨਾਂ ਖੜੀਆਂ ਕਰਤੀਆਂ, ਅੱਗਾਂ ਲਾ ਕੇ ਸਾੜਨ ਲੱਗ ਗਏ, ਸਟੂਡੈਂਟਸ ਰਿਵੋਲਟ ਕਰਾ ਦਿੱਤਾ। ਪਰ ਕਰੁਣਾਨਿਧੀ ਨੇ ਉੱਥੋਂ ਦੇ ਤਮਿਲਨਾਡੂ ਦੇ ਵਿੱਚ ਇਸ ਨੂੰ ਮੁਕੰਮਲ ਲਾਗੂ ਕੀਤਾ। ਉਹਨਾਂ ਦੇ ਬਿਲਕੁਲ ਪਛੜੀਆਂ ਜਾਤੀਆਂ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਜੇ ਅੱਜ ਤੁਹਾਨੂੰ ਤਮਿਲਨਾਡੂ ਦੇ ਵਿੱਚ ਕੁਝ ਕਲਾਸਾਂ ਨੂੰ ਛੱਡ ਕੇ ਜਿਹੜੇ ਕੋਈ ਆਇਰ ਜਾਂ ਆਇੰਗਾਰ ਜਾਂ ਕੋਈ ਬਣੇ ਹੋਏ ਨੇ ਉਹ ਵੀ ਘਰਾਂ 'ਚ ਉਹਨਾਂ ਦੇ ਹੋਏਗਾ। ਸਮਾਜ ਪੋਲੀਟੀਕਲ ਅਰੀਨਾ ਦੂਸਰੇ 'ਚ ਬ੍ਰਾਹਮਣਵਾਦ ਦਾ ਜਿਹੜਾ ਟੋਟਲ ਖਤਮ ਕਰ ਦਿੱਤਾ ਉਹਨੇ। ਔਰ ਉਹੀ ਪਰੰਪਰਾ ਫਿਰ ਭਾਵੇਂ ਉਹਦੇ ਤੋਂ ਪਾਵਰ ਜੈ ਲਲਿਤਾ ਨੇ ਲਈ, DMK ਅੰਨਾ ਦੁਰਾਈ ਦੀ ਨਵੀਂ ਪਾਰਟੀ ਬਣਾ ਕੇ, ਉਸ ਤੋਂ ਪਹਿਲਾਂ MG ਰਾਮਾਚੰਦਰਨ ਨੇ ਲਈ, ਪਰ ਨੀਤੀਆਂ ਉਹੀ ਰਹੀਆਂ। ਭਾਵੇਂ ਉੱਥੇ DMK ਦੀ ਸਰਕਾਰ ਬਣੇ ਜਾਂ ਦੂਸਰਿਆਂ ਦੀ ਬਣੇ, ਉੱਥੇ ਜਿਹੜਾ ਉਹਨਾਂ ਨੇ ਮੁੱਢਲੇ ਤੌਰ ਦੇ ਉੱਤੇ ਬ੍ਰਾਹਮਣਵਾਦ ਦੇ ਖਿਲਾਫ ਲਾਈਨ ਲਈ। ਔਰ ਇਹ ਉਸ ਦੀਆਂ ਕਰੁਣਾਨਿਧੀ ਦੀਆਂ ਬਹੁਤ ਵੱਡੀਆਂ ਜਿਹੜੀਆਂ ਨੇ ਪ੍ਰਾਪਤੀਆਂ ਨੇ। ਔਰ ਉਸ ਸਾਰੇ ਦੇ ਵਿੱਚ ਹਾਲਾਂਕਿ ਮੈਂ ਜਦੋਂ ਆਰਟੀਕਲ ਦੇਖਦਾ ਚਾਣਕਿਆ ਆਫ ਤਮਿਲ ਪੋਲਿਟਿਕਸ ਇਜ਼ ਨੋ ਮੋਰ, ਇਹ ਟ੍ਰਿਬਿਊਨ ਦੀ ਸਟੋਰੀ ਹੈ ਕਿ ਜੀ ਇੰਨਾ ਵੱਡਾ ਬੰਦਾ ਜਿਹੜਾ ਜਿਹਨੂੰ ਚਾਣਕਿਆ ਕਿਹਾ ਜਾਂਦਾ ਕਿਉਂਕਿ ਉਹਨੇ ਘੁਮਾਇਆ ਸਾਰੀ ਪੋਲਿਟਿਕਸ ਨੂੰ, ਐਂਟਾਈ ਹਿੰਦੀ ਐਜੀਟੇਸ਼ਨ ਲੀਡ ਕੀਤੀ, ਔਰ ਉਹਨੇ ਅੰਨਾ ਦੁਰਾਈ ਔਰ ਪੈਰੀਆਰ ਦੇ ਨੇੜੇ ਆਇਆ ਬਚਪਨ ਦੇ ਵਿੱਚ ਹੀ 14-15 ਸਾਲ ਦੀ ਉਮਰ 'ਚ। ਜਿਹੜੇ ਦੋ ਵੱਡੇ ਲੀਡਰ ਸੀ ਉੱਥੋਂ ਦੀ ਕਲਚਰ ਚੇਂਜ ਦੇ, ਫਿਰ ਫਿਲਮ ਇੰਡਸਟਰੀ ਦੀ ਉਹਨਾਂ ਦੀ ਪ੍ਰਾਪਤੀਆਂ ਦੀ ਗੱਲ ਹੈ ਜੀ। ਔਰ ਇਸ ਹੱਦ ਤੱਕ ਕਾਬਲ ਆਰਗੇਨਾਈਜ਼ਰ ਸੀ ਕਿ 1967 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੇ ਪਾਰਟੀ ਲੀਡਰ ਨੇ ਕਿਹਾ, ਅੰਨਾ ਦੁਰਾਈ ਨੇ, ਕਿ ਜੀ 10 ਲੱਖ ਰੁਪਈਆ ਚਾਹੀਦਾ ਹੈ ਜਿਹੜਾ ਪਾਰਟੀ ਦੀ ਕੈਂਪੇਨ ਦੇ ਲਈ, ਔਰ ਉਹਨਾਂ ਨੇ 11 ਲੱਖ ਖੜਾ ਕਰ ਦਿੱਤਾ ਇਕੱਠਾ ਕਰਕੇ। ਤਾਂ ਉਹਨਾਂ ਨੂੰ ਕਹਿੰਦੇ ਹੀ ਜਿਹੜੇ ਨੇ ਉਹਨਾਂ ਦਾ ਇੱਕ ਨਾਮ ਵੀ ਪੈ ਗਿਆ ਸੀ 11 ਲੱਖੀ ਲੀਡਰ। ਫਿਰ ਇੱਕ ਸੈਲਫ ਰਿਸਪੈਕਟ ਮੂਵਮੈਂਟ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਜਿਹਦੇ 'ਚ ਕਿ ਡ੍ਰੈਵਿਡਨ ਆਈਡੈਂਟੀਟੀ, ਵੀ ਅਸੀਂ ਨਾਰਥ ਇੰਡੀਅਨ ਹਿੰਦੂ ਨਹੀਂ ਹੈ, ਅਸੀਂ ਬਿਲਕੁਲ ਇਹ ਜਿਹੜੀ ਦਿੱਲੀ ਦੀ ਔਰ ਨਾਰਥ ਇੰਡੀਆ ਦੀ ਡੋਮੀਨੈਂਸ ਨਹੀਂ ਚਾਹੁੰਦੇ, ਔਰ ਜਿਹੜਾ ਐਰੀਅਨ ਕਲਚਰ ਦਾ ਸਭ ਕੁਝ ਹੈ ਇਹਨੂੰ ਰਿਜੈਕਟ ਕਰੋ। ਉਹ ਲਾਰਡ ਰਾਮਾ ਤੇ ਹਨੂਮਾਨ ਤੇ ਸਭ ਇਹਨਾਂ ਨੂੰ ਬਿਲਕੁਲ ਕੰਡੈਮ ਕੀਤਾ। ਉਹਨਾਂ ਨੇ ਕਿਹਾ ਰਾਮ ਜਿਹੜਾ ਇਹ ਨਾਰਥ ਇੰਡੀਆ ਦੀ ਕਲਚਰਲ ਡੋਮੀਨੈਂਸ ਹੈ, ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ। ਔਰ ਉਹਨਾਂ ਨੇ ਇਸ ਦੀ ਥਾਂ ਦੇ ਉੱਤੇ ਜਿਹੜੀ ਮਾਰਨਿੰਗ ਪ੍ਰੇਅਰ ਸੀ ਉਹ ਸਭ ਖਤਮ ਕਰਕੇ ਉਹਨਾਂ ਨੇ ਤਮਿਲਾਂ ਦਾ ਆਪਣਾ ਗੀਤ ਲਿਖਿਆ, ਜਿਹੜੇ ਉੱਥੇ ਬੱਚੇ ਅੱਜ ਵੀ ਆਪਣੇ ਸਕੂਲਾਂ 'ਚ ਪੜ੍ਹਦੇ ਨੇ ਕਿ ਭਾਈ ਇਹ ਜਿਹੜਾ ਹੈ, ਉਹਨਾਂ ਨੇ ਸੈਲਫ ਰਿਸਪੈਕਟ ਮੂਵਮੈਂਟ ਦਾ ਮਤਲਬ ਹੀ ਇਹ ਸੀ ਕਿ ਬ੍ਰਾਹਮਣ ਰਿਚੁਅਲ ਉਹਨਾਂ ਦੀਆਂ ਮੰਤਰ ਪੜ੍ਹ ਕੇ ਕੀਤੇ ਵਿਆਹ ਸਾਰੇ ਰਿਜੈਕਟ ਕਰੋ, ਔਰ ਉਹਨਾਂ ਦੇ ਜਿਹੜੇ ਸਾਰੇ ਇਹਨਾਂ ਦੇ ਕੋਈ ਵਿਆਹਾਂ 'ਚ ਕੋਈ ਪੰਡਤ ਕੋਈ ਮੰਤਰ ਨਹੀਂ ਪੜ੍ਹਦਾ, ਬਿਲਕੁਲ ਉਹਨਾਂ ਨੇ ਆਪਣੀ ਸਿਵਲਾਈਜੇਸ਼ਨ ਦਾ ਜਿਹੜਾ ਉਹ ਆਧਾਰ ਬਣਾਇਆ। ਫਿਰ ਉਹਨਾਂ ਨੇ ਜਿਹੜਾ ਸੈਂਟਰ ਸਟੇਟ ਰਿਲੇਸ਼ਨਸ ਦੀ ਮੈਂ ਗੱਲ ਕੀਤੀ ਕਿ ਕਿਵੇਂ ਉਹਦਾ ਆਧਾਰ ਉਹਨਾਂ ਨੇ ਬਣਾਇਆ।
ਔਰ ਜਿਹੜਾ ਸਪਲਿਟ ਹੋਈ ਐਮਜੀ ਰਾਮਾਚੰਦਰਨ ਉਹ ਥੋੜਾ ਜਿਹਾ ਸੈਟਬੈਕ ਸੀ। ਫਿਰ ਜਿਹਨੂੰ ਡੀਐਮਕੇ ਦੇ ਕਰੁਣਾਨਿਧੀ ਨੂੰ ਕਿੰਗ ਮੇਕਰ ਵੀ ਕਿਹਾ ਜਾਂਦਾ ਜੀ, ਆਪਣਾ ਉਹਨਾਂ ਨੇ ਜਦੋਂ ਐਨ ਉੱਥੇ ਅੱਡਾ ਗੱਡਾ ਮਜ਼ਬੂਤ ਕਰ ਲਿਆ, ਫਿਰ ਮਨਮੋਹਨ ਸਿੰਘ ਦੀ ਸਰਕਾਰ ਜਦੋਂ ਬਣੀ ਹੈ, ਕਾਂਗਰਸ ਕੋਲ ਵੱਡੀ ਪਾਰਟੀ ਸੀ, ਸੀਟਾਂ ਨਹੀਂ ਸੀ, ਫਿਰ ਡੀਐਮਕੇ ਦੇ ਨਾਲ ਅਲਾਈਅੰਸ ਕੀਤਾ। 14 ਮੰਤਰੀ ਜਿਹੜੇ ਨੇ ਉਹ ਕਰੁਣਾਨਿਧੀ ਨੇ ਮਨਮੋਹਨ ਸਿੰਘ ਸਰਕਾਰ 'ਚ ਆਪਣੇ ਬਣਾਏ ਕੀ ਪੋਜੀਸ਼ਨਾਂ ਦੇ ਉੱਤੇ। ਔਰ ਜੇ ਤੁਸੀਂ ਦੇਖੋ ਕਿ ਭਾਵੇਂ ਉੱਥੇ ਸਰਕਾਰ ਕਾਂਗਰਸ ਦੀ ਰਹੀ ਹੋਏ ਜਾਂ ਵਾਜਪਾਈ ਦੀ ਸਰਕਾਰ ਵੇਲੇ ਵੀ ਇਹ ਭਾਈਵਾਲ ਰਹੇ, ਪਰ ਇਹਨਾਂ ਦਾ ਇੱਕੋ ਹੀ ਪਰਪਸ ਸੀ ਕਿ ਤਮਿਲਨਾਡੂ 'ਚ ਸਾਡੀ ਡ੍ਰੈਵਿਡਨ ਸਿਵਲਾਈਜੇਸ਼ਨ ਦਾ ਝੰਡਾ, ਫੰਡ ਸਭ ਤੋਂ ਜ਼ਿਆਦਾ ਉਹ ਲੈ ਕੇ ਜਾਂਦੇ ਸੀ ਸੈਂਟਰ ਤੋਂ। ਔਰ ਸੈਂਟਰ ਅੱਜ ਵੀ, ਹੁਣ ਵੀ ਮੋਦੀ ਜਾਂ ਦੂਜਾ ਸਭ ਤੋਂ ਵੱਡੀ ਸ਼ਰਧਾਂਜਲੀ ਦਿੱਤੀ ਹੈ, ਬਹੁਤ ਵੱਡਾ ਲੀਡਰ, ਕਿਉਂਕਿ ਇਹਨਾਂ ਨੂੰ ਇਹ ਪਤਾ ਹੈ ਵੀ ਜਿੱਦਣ ਤਮਿਲਾਂ ਨੇ ਫੈਸਲਾ ਕਰ ਲਿਆ ਕਿ ਵੀ ਅਸੀਂ ਭਾਰਤ ਨਾਲ ਨਹੀਂ ਰਹਿਣਾ, ਉਹਨਾਂ ਨੂੰ ਕੋਈ ਤਾਕਤ ਦੁਨੀਆ ਦੀ ਉਹਨਾਂ ਨੂੰ ਰੋਕ ਨਹੀਂ ਸਕਦੀ। ਉਹ ਇਸ ਕਦਰ ਪੈਟਰੀਓਟਿਕ ਨੇ ਆਪਣੀ ਸਿਵਲਾਈਜੇਸ਼ਨ ਦੇ ਨਾਂ ਥੱਲੇ। ਔਰ ਜੇ ਇਸ ਸਾਰੇ ਨੂੰ ਉਹਨਾਂ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਅਲਟੀਮੇਟਲੀ ਇੱਕ ਆਪਣੀ ਥਾਂ ਜਿਹੜੀ ਹੈ ਉਹ ਹਿਸਟੋਰੀਕਲ ਬਣਾ ਲਈ ਹੈ, ਆਈਕੋਨਿਕ ਫਿਗਰ ਬਣ ਗਏ ਨੇ। ਤੇ ਮੈਂ ਹੁਣ ਹੋਰ ਜ਼ਿਆਦਾ ਵੀ ਡਿਟੇਲ 'ਚ ਨਾ ਜਾਂਦੇ ਹਾਂ, ਭੈਣ ਜੀ ਅਮਨਜੋਤ ਕੌਰ ਨੇ ਜਿਹੜਾ ਇਸ ਦੇ ਉੱਤੇ ਆਪਣਾ ਕਮੈਂਟ ਭੇਜਿਆ, ਉਹਨਾਂ ਨੇ ਸਾਨੂੰ ਵੀ ਕਿਹਾ ਵੀ ਤੁਸੀਂ ਫਤਿਹ ਬੁਲਾ ਕੇ ਉਹਨਾਂ ਨੇ ਕਿਹਾ Karunanidhi died today and has entire Tamil Nadu crying for him since he was staunch votary for the rights of Tamils, even if it meant supporting Litte, was strong advocate of Dravidian movement, anti-Hindi imposition, and often took on center to resist hegemony of Delhi। मैं ये सारे नुक्ते डिस्कस किए ने कि किवें उन्हें ये ब्राह्मणवाद ਨੂੰ ਹੈਡ ਔਨ ਚੈਲੰਜ ਕੀਤਾ ਇਹਨਾਂ ਮੁੱਦਿਆਂ ਤੇ। ਹੁਣ ਜਿਹੜਾ ਇਹਨਾਂ ਦਾ ਸਵਾਲ ਹੈ, ਔਰ ਜ਼ਾਹਰ ਹੈ ਮੈਂ ਵੀ ਸ਼ੁਰੂ 'ਚ ਇਸ ਸਵਾਲ ਤੋਂ ਹੀ ਗੱਲ ਸ਼ੁਰੂ ਕੀਤੀ, ਹਾਊ ਕਮ ਪੰਜਾਬ ਹੈਜ਼ ਫੇਲਡ ਟੂ ਪ੍ਰੋਡਿਊਸ ਸੱਚ ਲੀਡਰਸ ਐਂਡ ਫੇਲਡ ਟੂ ਪ੍ਰੋਡਿਊਸ ਲੀਡਰਸ who could take all Punjabis together and resist center, bat for federalism, Punjabi and rights of Punjab। ਇਹ ਉਹਨਾਂ ਨੇ ਮੈਨੂੰ ਪੁੱਛਿਆ ਕਿ ਵੀ ਦੇਖੋ ਗੱਲ ਇਹ ਹੈ ਵੀ ਉੱਥੇ ਸਾਰੇ ਹੀ ਤਮਿਲ ਨੇ ਜੀ, ਉਹਨਾਂ ਨੇ ਦੂਸਰਿਆਂ ਦੇ ਪੈਰ ਨਹੀਂ ਲੱਗਣ ਦਿੱਤੇ। ਔਰ ਉਹਨਾਂ ਦੀ ਮੂਵਮੈਂਟ ਜਿਸ ਲੈਵਲ ਦੇ ਉੱਤੇ ਅੰਨਾ ਦੁਰਾਈ ਔਰ ਪੈਰੀਆਰ ਨੇ ਖੜੀ ਕੀਤੀ, ਉਹਨਾਂ ਨੇ ਸਾਰੇ ਬ੍ਰਾਹਮਣਿਜ਼ਮ ਦੇ ਜਿਹੜੇ ਨੇ ਉਹ ਰਿਚੁਅਲ ਔਰ ਦੂਜੇ ਉਹਨਾਂ ਦਾ ਖਾਤਮਾ ਕੀਤਾ। ਪੰਜਾਬ 'ਚ ਸਿੰਘ ਸਭਾ ਮੂਵਮੈਂਟ ਇੱਕ ਸ਼ੁਰੂਆਤ ਸੀ, ਅਕਾਲੀ ਮੂਵਮੈਂਟ ਨੇ ਡਿਸਟਿੰਕਟ ਕੀਤਾ ਆਪਣੇ ਆਪ ਨੂੰ ਕਿ ਅਸੀਂ ਹਿੰਦੂ ਨੇ, ਹਮ ਹਿੰਦੂ ਨਹੀਂ ਦੇ ਨਾਲ ਭਾਈ ਕਾਹਨ ਸਿੰਘ ਨਾਭਾ ਨੇ ਕੀਤਾ। ਪਰ ਇਵੈਂਚੁਅਲੀ ਪੋਸਟ 47 ਸਾਡੀ ਲੀਡਰਸ਼ਿਪ ਉਸੇ ਹੀ ਹਿੰਦੂਤਵਾ ਦੇ ਪ੍ਰਭਾਵ ਥੱਲੇ, ਔਰ ਬਾਕੀ ਲੋਕ ਵੀ ਬਾਈ ਐਂਡ ਲਾਰਜ, ਜਿਵੇਂ ਅੱਜ ਅਸੀਂ ਇਹ ਨਹੀਂ ਹੈ ਲੀਡਰ, ਜਿਵੇਂ ਪਲੇਟੋ ਨੇ ਕਿਹਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਔਰ ਦੂਸਰਾ ਪੱਖ ਜਦੋਂ ਅਸੀਂ ਪੰਜਾਬੀ ਹਿੰਦੂ ਭਰਾਵਾਂ ਭੈਣਾਂ ਦਾ ਕਰਦੇ ਹਾਂ, ਉਹਨਾਂ ਨੇ ਤਾਂ ਪੰਜਾਬੀਅਤ ਨਾਲ ਆਇਡੈਂਟੀਫਾਈ ਨਹੀਂ ਕੀਤਾ ਆਪਣੇ ਆਪ ਨੂੰ, ਉਹਨਾਂ ਨੇ ਤਾਂ ਆਪਣੀ ਬੋਲੀ ਵੀ ਜਿਹੜੀ ਆ ਉਹ ਪੰਜਾਬੀ ਬੋਲ ਕੇ ਵੀ ਜਿਹੜੀ ਆ ਉਹ ਹਿੰਦੀ ਲਿਖਾਈ। ਸੋ ਇਹ ਇੱਕ ਕਾਰਨ ਹੈ ਕਿ ਪੰਜਾਬ ਦੀ ਕਲਚਰਲ ਯੂਨਿਟੀ ਦੀ ਗੱਲ ਤਾਂ ਦੂਰ, 47 'ਚ ਪਹਿਲਾਂ ਹੀ ਅਸੀਂ ਵੰਡੇ ਗਏ, ਲੇਕਿਨ ਇਸ ਦੇ ਨਾਲ ਇਵਨ ਧਾਰਮਿਕ ਤੌਰ ਤੇ ਵੀ ਇਹਨਾਂ ਸਾਰੇ ਸਾਲਾਂ 'ਚ ਜਿੰਨੀ ਚਲਾਕੀ ਨਾਲ ਸੈਂਟਰ ਨੇ ਸਾਡੇ ਅੱਡ-ਅੱਡ ਫਿਰਕੇ, ਨਿਰੰਕਾਰੀ, ਰਾਧਾ ਸਵਾਮੀ, ਆਸ਼ੂਤੋਸ਼, ਸੌਦਾ ਸਾਧ, ਇਹ ਕਿੰਨਾ ਕੁਝ ਖੜਾ ਕੀਤਾ। ਤਮਿਲਾਂ ਨੇ ਇਨਸੂਲੇਟ ਕਰ ਲਿਆ ਆਪਣੇ ਆਪ ਨੂੰ, ਕਿਉਂਕਿ ਉਹਨਾਂ ਨੇ ਹਿੰਦੀ ਵੜਨ ਨਹੀਂ ਦਿੱਤੀ, ਇਹਨਾਂ ਦਾ ਨਾਰਥ ਦਾ ਕੋਈ ਪੋਲੀਟੀਸ਼ੀਅਨ ਦੇ ਪੈਰ ਨਹੀਂ ਲੱਗਣ ਦਿੱਤੇ। ਕਾਂਗਰਸ ਮਾੜਾ ਮੋਟਾ ਸਮਝੌਤਾ ਕਰਦੀ ਰਹੀ, ਉੱਥੋਂ ਕਾਮਰਾਜ ਵਰਗਾ ਲੀਡਰ ਵੀ ਨਿਕਲਿਆ, ਲੇਕਿਨ ਉਹ 2-4 ਸੀਟਾਂ ਦੇ ਕੇ ਉਹਨਾਂ ਨੂੰ ਉਹ ਵਾਪਸ ਪਾਸੇ ਕਰ ਦਿੰਦੇ ਨੇ। ਬੀਜੇਪੀ ਦੀ ਕੋਲ ਸ਼ਾਇਦ 1 ਸੀਟ ਹੈ ਸਾਰੇ ਤਮਿਲਨਾਡੂ, ਹੁਣ ਬਣਨਗੇ ਪਰ ਕਰੁਣਾਨਿਧੀ ਨੇ ਅੱਗੋਂ ਭਾਵੇਂ ਆਪਣੇ ਟੱਬਰ ਦੇ ਹੀ ਖੜੇ ਕੀਤੇ ਨੇ, ਉੱਥੇ ਕੋਈ ਸੌਖਾ ਨਹੀਂ ਹੈ। ਇਹ ਦੇਖ ਰਹੇ ਨੇ RSS ਦਾ ਜ਼ੋਰ ਨਹੀਂ ਉੱਥੇ ਚੱਲਿਆ, ਪੰਜਾਬ 'ਚ ਤਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਾਡੀ ਵਲਨਰੇਬਿਲਟੀ ਰਹੀ। ਫਿਰ ਉਹਨਾਂ ਨੇ ਕਿਹਾ ਕਿ ਪੰਜਾਬ ਹੈਜ਼ ਵਾਈਡਲੀ ਸਵੰਗ ਬਿਟਵੀਨ ਰੀਜਨਲ, ਲਿੰਗੁਇਸਟਿਕ, ਰਿਲੀਜੀਅਸ ਐਂਡ ਕਾਸਟ ਪੋਲਿਟਿਕਸ ਐਂਡ ਸਟਿਲ ਕਨਫਿਊਜ਼ਡ ਔਨ ਵੇਅਰ ਇਟ ਸਟੈਂਡਸ, what it does and how I feel deeply disappointed seeing impasse and confusion in discourse of Punjab, especially in comparison to southern states, more so Tamil। ਕੋਈ ਸ਼ੱਕ ਨਹੀਂ ਹੈ ਕਿ ਪੰਜਾਬ 'ਚ ਅਸੀਂ ਕਿਸੇ ਵੀ ਮੁੱਦੇ ਤੇ ਯਕਜ਼ਦਾ ਨਹੀਂ ਹੈ। Punjabis hardly come together on any issues rising above differences, they do not even unite for own river water issues। ਸੋ ਪੰਜਾਬ ਦਾ ਇੱਕ ਵੱਡਾ ਦੁਖਾਂਤ ਸਾਡੇ ਪੰਜਾਬੀ ਹਿੰਦੂ ਭੈਣਾਂ ਭਰਾਵਾਂ ਕਰਕੇ ਹੈ, ਪਰ ਬਦਕਿਸਮਤੀ ਨਾਲ ਹੁਣ ਜਿਹੜੇ ਸਿੱਖ ਕੱਟੀ ਇੱਕ ਸਟੇਜ ਤੇ ਸੀ
ਕਿ ਪੰਜਾਬੀ ਹਿੰਦੂ ਜਨਸੰਘ ਦੇ ਨਾਲ ਸੀ, ਉਹ ਹਰ ਚੀਜ਼ ਨੂੰ ਅਪੋਜ਼ ਕਰਦੇ ਸੀ ਜੀ। ਲੇਕਿਨ ਘੱਟੋ ਘੱਟ ਸਿੱਖਾਂ ਦੀ ਮੈਜੋਰਿਟੀ ਅਕਾਲੀ ਦਲ ਦੇ ਨਾਲ ਮਾਸਟਰ ਤਾਰਾ ਸਿੰਘ ਦੇ ਪੀਰੀਅਡ 'ਚ ਔਰ ਅੱਗੋਂ ਕੰਟੀਨਿਊ ਸੀ, ਉਹ ਵੀ ਉਹਨਾਂ ਨੇ ਬੜੇ ਬੈਡਲੀ ਡਿਵਾਈਡ ਕਰ ਦਿੱਤੇ ਨੇ। ਅੱਜ ਤਾਂ ਹੁਣ ਜਿਹੜੇ ਇਹੀ ਉਹਨਾਂ ਦੇ ਟੁੱਚੇ ਨੇ ਉਹ ਖਾਲਿਸਤਾਨੀ ਸਿੱਖਾਂ ਨੂੰ ਇਵੇਂ ਸਮਝਦੇ ਨੇ ਜਿਵੇਂ ਕੈਂਸਰ ਚੰਬੜ ਗਿਆ ਸਾਨੂੰ। ਔਰ ਜੇ ਇਹ ਨਾ ਹੁੰਦਾ ਤੇ ਰੈਫਰੈਂਡਮ 2020 ਜਾਂ ਸਿੱਖ ਗੈਦਰਿੰਗ ਨੂੰ ਲੈ ਕੇ ਜਿਹੜਾ ਇਹਨਾਂ ਨੂੰ ਤਕਲੀਫ ਨਾ ਹੁੰਦੀ। ਫਿਰ ਇਹਨਾਂ ਨੇ ਕਿਹਾ which leader of Punjab has accomplished for his people what say CM of Tamil Nadu did for people of Tamil Nadu. Today even celebrities of Tamil Nadu have no qualms in speaking for their state and blasting away center, unlike stars of Punjab who remain silent and apolitical. ਇਹ ਤਾਂ ਜ਼ਿਆਦਾ ਬੋਲਦੇ ਨੇ, more loyal than the king Punjab ਦੇ। Why in your opinion has Punjab failed in coming up with a proper idiom for its politics and failed to unite its people over any issue? ਦੇਖੋ ਪੰਜਾਬ ਦੀ ਇਹ ਖੁਸ਼ਕਿਸਮਤੀ ਕਹੋ ਕਿ ਬਦਕਿਸਮਤੀ ਕਹੋ ਕਿ ਇੱਥੇ ਸਿੱਖ ਨੇ ਜੀ। ਜੇ ਸਿੱਖ ਨੇ ਤਾਂ ਪੰਜਾਬ ਜੋ ਵੀ ਹੈ ਉਹ ਹੈ ਬਣਿਆ, ਤੇ ਇਹੀ ਸਾਡਾ ਦੁਖਾਂਤ ਵੀ ਹੈ ਕਿ ਹਰ ਇੱਕ ਨੂੰ ਹੀ ਸਿੱਖ ਚੁੱਭਦੇ ਨੇ। ਉੱਥੇ ਕਾਂਗਰਸ ਦੀ ਹਕੂਮਤ ਆ ਜਾਏ, ਬੀਜੇਪੀ ਦੀ ਆ ਜਾਏ, ਔਰ ਤਮਿਲ ਜਿੱਥੇ ਤੱਕ ਮਰਜ਼ੀ ਚਲੇ ਜਾਣ, ਇਹਨਾਂ ਨੂੰ ਇਹ ਪਤਾ ਹੈ ਵੀ ਅਲਟੀਮੇਟਲੀ ਇਹਨਾਂ ਨੂੰ ਅਸੀਂ ਕਿਤੇ ਨਾ ਕਿਤੇ ਰੱਖਾਂਗੇ ਮੁੱਖ ਧਾਰਾ ਦੇ ਵਿੱਚ। ਪਰ ਸਿੱਖਾਂ ਦਾ ਉਹਨਾਂ ਨੂੰ ਇਤਿਹਾਸ ਜਾਣਦਿਆਂ ਇਹ ਪਤਾ ਹੈ ਕਿ ਵੀ ਇਹ ਤਾਂ ਸਭ ਕੁਝ ਤੋੜ ਕੇ ਰੱਖ ਦੇਣਗੇ। ਇਸ ਲਈ ਸਿੱਖਾਂ ਨੂੰ ਤਾਂ ਈਵਨ ਮੁਸਲਮਾਨਾਂ ਨਾਲੋਂ ਵੀ, ਜਿਹੜੀ ਗੱਲ ਈਵਨ ਲਾਲਾ ਦੌਲਤ ਰਾਏ ਨੇ ਕਹੀ, ਸਾਹਿਬ ਕਮਾਲ ਚਾਰੀਆ ਸਮਾਜ ਜੀ ਨੇ, ਕਿ ਬ੍ਰਾਹਮਣਵਾਦ ਨੇ ਸਿੱਖ ਮੂਵਮੈਂਟ ਨੂੰ ਇਸਲਾਮ ਤੋਂ ਵੀ ਜ਼ਿਆਦਾ ਖਤਰਨਾਕ ਸਮਝਿਆ, ਕਿਉਂਕਿ ਇਸਲਾਮ ਨੇ ਤਾਂ ਬਾਹਰੋਂ ਹਮਲਾ ਕਰਕੇ ਕਬਜ਼ਾ ਕੀਤਾ, ਸਿੱਖਾਂ ਨੇ ਅੰਦਰੋਂ ਬ੍ਰਾਹਮਣਵਾਦ ਦਾ ਖਾਤਮਾ ਕੀਤਾ। ਔਰ ਇੱਥੇ ਕਿਉਂਕਿ ਤਮਿਲਨਾਡੂ ਦੇ ਵਿੱਚ ਇੱਕ ਪੂਰੀ ਦੀ ਪੂਰੀ ਮੂਵਮੈਂਟ ਹੀ ਬ੍ਰਾਹਮਣਵਾਦ ਦੇ ਖਿਲਾਫ ਬਿਲਟ ਹੋਈ ਲੋਕਾਂ ਦੀ, ਇਸ ਲਈ ਇਹ ਨਾਰਥ ਇੰਡੀਅਨ ਪਾਰਟੀਆਂ ਦੇ ਉੱਤੇ ਪੈਰ ਨਹੀਂ ਲੱਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਆਈ ਐਮ ਸ਼ੋਰ ਨੋ ਵਨ ਵਿਲ ਕਰਾਈ ਫॉर ਬਾਦਲ ਔਰ ਕੈਪਟਨ when they die the way people of Tamil Nadu are crying for Jayalalitha or Karunanidhi, because even in framework of Indian nation our leaders failed to accomplish anything for Punjab। ਬਿਲਕੁਲ ਕਿ ਉਹਦੇ ਜੋ ਸਵਰਨ ਸਿੰਘ ਤੋਂ ਲੈ ਕੇ ਹਰਸਿਮਰਤ ਕੌਰ ਤੱਕ ਦੇਖ ਲਓ, ਜਜੀਆ GST ਦਾ ਲਵਾਇਆ ਔਰ ਫਿਰ ਤਰਲੇ ਕੀਤੇ, ਉਹਨਾਂ ਨੇ ਛੱਡਿਆ ਵੀ ਨਹੀਂ ਹੈ। ਫਿਰ ਕਿਹਾ ਵਧਾਈ ਹੋਏ, ਫਿਰ ਡੈਲੀਗੇਸ਼ਨ ਲੈ ਕੇ ਚਲੇ ਗਏ। ਪਰ ਤੁਸੀਂ ਇਸ ਪੀਰੀਅਡ 'ਚ ਦੇਖੋ ਕਿੰਨੀ ਫੰਡਿੰਗ ਤਮਿਲਨਾਡੂ ਨੇ ਲਈ ਹੈ। ਉਹ ਘਬਰਾਉਂਦੇ ਨੇ, ਉਹਨਾਂ ਨੂੰ ਹੁੰਦਾ ਵੀ ਇਹਨਾਂ ਨੂੰ ਦੇਣਾ ਪੈਣਾ। ਮੀਨਵਾਈਲ ਫਿਰ ਉਹਨਾਂ ਨੇ RSS ਦੀ ਗੱਲ ਕੀਤੀ ਹੈ ਕਿ ਹੁਣ ਉਹ ਉੱਥੇ ਵੜਨ ਦੀ ਕੋਸ਼ਿਸ਼ ਕਰੇਗੀ ਇਨ ਫਾਰਮਸ ਆਫ ਫੈਡਰਲਿਜ਼ਮ, ਰੈਜ਼ਿਸਟੈਂਸ ਟੂ ਸੈਂਟਰਸ, homogenizing Hindi Hindustan project. Punjab should have united with South and North East। ਬਿਲਕੁਲ ਮੈਂ ਜਸਟਿਸ ਗੁਰਨਾਮ ਸਿੰਘ ਨੂੰ ਕਈਆਂ 1967 ਚ ਮਿਲਿਆ ਸੀ, ਜੇ ਉਹ ਕਾਨਫਰੰਸ ਚੰਡੀਗੜ੍ਹ ਚ ਹੁੰਦੀ, ਉਹਨਾਂ ਨੂੰ ਦੇ ਵਿਸ਼ਵਾਸ ਨੂੰ ਨਾ ਤੋੜਦੇ ਔਰ ਇਹ ਅੱਧੀ ਸਦੀ ਦਾ ਸੰਘਰਸ਼ ਅਸੀਂ ਨਾਰਥ ਸਾਊਥ ਔਰ ਈਵਨ ਅਸਾਮੀ ਨਾਰਥ ਈਸਟ ਨਾਲ ਰਲ ਕੇ ਲੜਦੇ, ਤਾਂ ਅੱਜ ਜਿਸ ਦਸ਼ਾ 'ਚ ਅਸੀਂ ਪਹੁੰਚੇ ਹਾਂ, ਜਿੰਨੀ ਕੁੱਟ ਅਸੀਂ ਖਾਧੀ ਹੈ ਔਰ ਖਾ ਰਹੇ, ਹਾਲਾਤ ਸ਼ਾਇਦ ਡਿਫਰੈਂਟ ਹੁੰਦੇ। Somehow Punjab and its leaders seem to have failed to do anything in any sphere, be it federalist, nationalist or secessionist। ਕਿ ਨਾ ਅਸੀਂ ਫੈਡਰਲਿਸਟ ਬਣੇ, ਨਾ ਅਸੀਂ ਸੈਪਰੇਟਿਸਟ ਚੰਜ ਨਾਲ ਬਣੇ, ਨਾ ਹੀ ਅਸੀਂ ਨੈਸ਼ਨਲਿਸਟ ਬਣੇ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਮਾਫੀ ਚਾਹੁੰਦੀ ਹਾਂ ਜੇ ਮੈਂ ਕੋਈ ਗੱਲ ਗਲਤ ਕਹੀ ਹੋਏ ਇਸ ਮੂਮੈਂਟ 'ਚ। ਨਹੀਂ ਭੈਣ ਜੀ, ਤੁਸੀਂ ਬਿਲਕੁਲ ਠੀਕ ਹੈ ਔਰ ਤੁਹਾਡੀ ਲਿਖਤ ਨੇ ਜੋ ਮੈਂ ਵਿਚਾਰ ਦੇਣਾ ਚਾਹੁੰਦਾ ਸੀ ਉਹਨੂੰ ਬਲ ਦਿੱਤਾ ਹੈ। ਕਿਉਂਕਿ ਮੈਂ ਵੀ ਪਿਛਲੇ ਕੱਲ ਤੋਂ ਹੀ, ਜਦੋਂ ਸਵੇਰ ਤੋਂ ਖਾਸ ਤੌਰ ਤੇ ਖਬਰ ਚੱਲ ਰਹੀ ਹੈ, ਇਹਨਾਂ ਲਾਈਨਸ ਦੇ ਉੱਤੇ ਹੀ ਸੋਚਦਾ ਹੈ ਕਿ ਖਾਲਿਸਤਾਨੀ ਹੋਣਾ ਜਾਂ ਬਣਾਉਣ ਲਈ ਅੱਗੇ ਤੁਰਨਾ ਤੇ ਬਾਅਦ ਦੀ ਗੱਲ ਹੈ। ਕਾਸ਼ ਕੋਈ, ਜਦੋਂ ਮੈਂ ਹੁਣ ਬਾਰ-ਬਾਰ ਕਹਿੰਦਾ, ਮੈਨੂੰ ਕਈ ਕਹਿਣਗੇ ਜੀ ਤੁਸੀਂ ਤੀਸਰੀ ਧਿਰ ਜਿਹੜੀਆਂ ਉੱਥੇ ਐਗਜ਼ਿਸਟਿੰਗ ਧਿਰਾਂ ਨੇ ਉਹਨਾਂ ਨੂੰ ਨਹੀਂ ਸਮਝਦੇ, ਤੇ ਮੇਰਾ ਇਹ ਹੁੰਦਾ ਹੈ ਕਿ ਵੀ ਨਹੀਂ, ਮੈਂ ਜਦੋਂ ਗੱਲ ਕਰ ਰਿਹਾ ਤੇ ਫਿਰ ਜਿਵੇਂ ਤਮਿਲਨਾਡੂ ਦੇ ਵਿੱਚ ਤਮਿਲ ਲੋਕਾਂ ਲਈ ਖਲੋਣ ਵਾਲੇ ਨੇ ਔਰ ਕਿਵੇਂ ਉਹਨਾਂ ਨੇ ਆਪਣੀ ਸਟੇਟ ਦੇ ਹੱਕਾਂ ਨੂੰ ਜਿਹੜਾ ਉਹ ਪਹਿਲੇ ਰੱਖਿਆ, ਇਵੇਂ ਹੀ ਸਹੀ ਘੱਟੋ ਘੱਟ ਖਾਲਿਸਤਾਨ ਇਹਨਾਂ ਤੋਂ ਐਕਸਪੈਕਟ ਕਰੋ ਜੀ। ਇਹ ਖਾਲਿਸਤਾਨ ਦੀ ਮੂਵਮੈਂਟ ਤਾਂ ਇਹ ਤਾਂ ਇਵੇਂ ਹੀ ਹੈ ਜਿਵੇਂ ਅਸੀਂ ਕਹੀਏ ਵੀ ਇਹ ਚੰਦਰਮਾ ਤੋੜ ਲਿਆ, ਪਰ ਇਹ ਤਾਂ ਇਹਨਾਂ 'ਚ ਇੰਨਾ ਵੀ ਦਮ ਨਹੀਂ ਹੈ ਕਿ ਇਹ, ਜੇ ਹੁਣ ਕਿਸੇ ਨੇ ਖਲੋ ਕੇ ਚੈਲੰਜ ਕੀਤਾ ਸੀ ਦਿੱਲੀ ਵਾਲਿਆਂ ਨੂੰ ਔਰ ਪੰਜਾਬ ਦੇ ਹੱਕਾਂ ਦੀ, ਉਹਨਾਂ ਨੇ ਲਿਆ ਕੇ ਭਗਵੰਤ ਮਾਨ ਬਰਾਬਰ ਖੜਾ ਕਰਤਾ ਵੀ ਬਾਂਦਰੋਂ ਲੜੋ, ਫਿਰ ਜਾਣਗੇ ਬਿੱਲੀ ਦੇ ਕੋਲ ਫੈਸਲਾ ਕਰਾਉਣ। ਬਿਲਕੁਲ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੀਨੇ ਦੇ ਹੱਕਾਂ ਦਾ ਹਾਮੀ ਹੈ।
ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।